ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 3 ਤਰੀਕ ਆ ਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਨਾ 415-909-0503। ਗੁਰਪਾਲ ਸਿੰਘ ਸਪ੍ਰਿੰਗਫੀਲਡ ਵਰਜੀਨੀਆ, ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜਲ ਕਲੋਵਿਸ, ਸਤਨਾਮ ਸਿੰਘ ਸਨੀਪੁਰੇਵਾਲ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦਰ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, H&M ਆਇਲ ਓਨਟਾਰੀਓ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ, ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ। ਟੈਕਸ ਪੇਰੋਲ ਵੀਜ਼ਾ OCI ਕਾਰਡ ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਜੇ ਇਕਨੋਮਿਕ ਹਾਰਡਸ਼ਿਪ ਚੱਲ ਰਹੀ ਆ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਡੈਟ ਨੂੰ ਕੰਸੋਲੀਡੇਟ ਕਰਨਾ ਆ, ਤਾਂ ਕਾਲ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ ਸਰੋਤਿਓ, ਖਬਰਾਂ ਤੋਂ ਪਹਿਲਾਂ ਜਿਸ ਤਰ੍ਹਾਂ ਤੁਸੀਂ ਅੱਜ ਸਵੇਰੇ ਪੰਜਾਬੀ ਰੇਡੀਓ USA ਦੇ ਉੱਤੇ ਸਾਡੇ ਜਿਹੜੇ ਪੰਜਾਬ ਤੋਂ ਸਪੈਸ਼ਲ ਕਰਸਪੋਂਡੈਂਟ ਹੈਗੇ ਆ ਗੁਰਪ੍ਰੀਤ ਸਿੰਘ ਹੁਣੀ, ਉਹਨਾਂ ਨੇ ਇੱਕ ਬਹੁਤ ਹੀ ਸਪੈਸ਼ਲ ਰਿਪੋਰਟ ਤੁਹਾਡੇ ਨਾਲ ਸਾਂਝੀ ਕੀਤੀ ਸੀ। ਕਿਸ ਤਰ੍ਹਾਂ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਇੱਕ ਡਿਸਟ੍ਰਿਕਟ ਦੇ ਵਿੱਚ ਸ਼ਰੇਆਮ ਚਿੱਟਾ, ਉੱਥੇ ਦੇ ਲੇਡੀਜ਼ ਬੰਦੇ ਸਾਰੇ ਸ਼ਰੇਆਮ ਵੇਚ ਰਹੇ ਆ ਤੇ ਉਸ ਰਿਪੋਰਟ ਤੋਂ ਬਾਅਦ ਉਹਨਾਂ ਨੂੰ ਉੱਥੇ ਚੱਕ ਲਿਆ ਗਿਆ। ਅੱਜ ਸਵੇਰੇ ਪੁਲਿਸ ਵੱਲੋਂ ਉਹਨਾਂ ਦਾ ਜਿਹੜਾ ਫੋਨ ਆ ਉਹ ਵੀ ਕਬਜ਼ੇ ਦੇ ਵਿੱਚ ਲੈ ਲਿਆ ਗਿਆ। ਉਹਦੇ ਬਾਰੇ ਥੋੜੀ ਜਿਹੀ ਡਿਟੇਲ ਆਪਾਂ ਸਰੋਤਿਆਂ ਨਾਲ ਸਾਂਝੀ ਕਰ ਦਈਏ। ਬਿਲਕੁਲ ਹਰਜੋਤ ਸਿੰਘ ਜੀ, ਉੱਥੇ ਆਪਾਂ ਨੂੰ ਪਤਾ ਵੀ ਜਲੰਧਰ 'ਚ ਜਿਮਣੀ ਚੋਣ ਚੱਲ ਰਹੀ ਆ। ਉੱਥੇ ਮੁੱਖ ਮੰਤਰੀ ਆ, ਉਹਨਾਂ ਨੇ ਰੋਡ ਸ਼ੋਅ ਕਰਨਾ ਸੀ। ਕੁਝ ਧਰਨਾਕਾਰੀ ਵੀ ਪਹੁੰਚੇ ਹੋਏ ਸੀ ਧਰਨਾ ਕਰਨ ਦੇ ਲਈ। ਇਹ ਧਰਨੇ ਵਾਲਿਆਂ ਨੂੰ ਕਵਰ ਕਰਨ ਦੇ ਲਈ ਗੁਰਪ੍ਰੀਤ ਜਿਹੜਾ ਉੱਥੇ ਜਾ ਰਹੇ ਸੀ, ਉੱਥੇ ਪਹੁੰਚੇ ਸੀ। ਉਸੇ ਦੌਰਾਨ ਪੁਲਿਸ ਵਾਲਿਆਂ ਨੇ ਇਸ ਨੂੰ ਡੱਕ ਲਿਆ, ਰੋਕ ਲਿਆ। ਬਹਿਸ ਬਸਈਆ ਕਹਿੰਦੇ ਆ ਵੀ ਹੋਇਆ। ਇਹ ਆਪਣੀ ਗੱਲ ਦੇ ਉੱਤੇ ਅੜਿਆ ਰਿਹਾ ਵੀ ਭਾਈ ਸਾਨੂੰ ਕੀ ਸਵਾਲ ਕਰਨ ਦਾ ਵੀ ਹੱਕ ਨਹੀਂ ਆ। ਅੱਗੋਂ ਪੁਲਿਸ ਵਾਲੀ ਜਿਹੜੀ ਬੀਬੀ ਕਹਿੰਦੇ ਦੱਸਦੇ ਸੀ ਵੀ ਉਹ ਇਹ ਕਹਿ ਰਹੀ ਸੀ ਵੀ ਨਹੀਂ ਜੀ, ਇਹਦੇ ਨਾਲ ਮੁੱਖ ਮੰਤਰੀ ਦੀ ਸੇਫਟੀ ਨੂੰ ਸਵਾਲ ਉੱਠਦੇ ਆ, ਉਹਦੇ ਥਾਂ ਟਿਕਾਣੇ ਦਾ ਪਤਾ ਲੱਗਦਾ। ਭਈ ਉਹ ਤਾਂ ਆਪ ਰੋਡ ਸ਼ੋਅ ਕਰ ਰਿਹਾ, ਉਹ ਤਾਂ ਆਪ ਸਾਰਿਆਂ ਦੇ ਸਾਹਮਣੇ ਆ, ਉਹ ਤਾਂ ਆਪ ਫੋਟੋ ਪਾ ਕੇ ਵੀਡੀਓ ਪਾ ਕੇ ਦੱਸ ਰਿਹਾ ਵੀ ਆਹ ਕੋਠੀ ਦੇ ਵਿੱਚ ਮੈਂ ਆ ਗਿਆ ਆ, ਹੁਣ ਤੁਹਾਨੂੰ ਕਿਤੇ ਦੂਰ ਜਾਣ ਦੀ ਲੋੜ ਨਹੀਂ ਪੈਣੀ। ਉਹ ਸਾਰਾ ਕੁਝ ਜਿਹੜਾ ਉਹ ਹੋ ਰਿਹਾ ਤੇ ਉਹ ਤਰਕ ਏਦਾਂ ਦੇ ਰਹੇ ਆ। ਜਦ ਗੁਰਪ੍ਰੀਤ ਨੇ ਉਹਨਾਂ ਨੂੰ ਇਹ ਕਿਹਾ ਵੀ ਕੀ ਸਾਡਾ ਇਹ ਹੱਕ ਹੀ ਨਹੀਂ ਹੈ ਅਸੀਂ ਤੁਹਾਨੂੰ ਸਵਾਲ ਨਾ ਕਰ ਸਕੀਏ, ਤਾਂ ਉਸ ਜਿਹੜੀ ਪੁਲਿਸ ਵਾਲੀ ਬੀਬੀ ਸੀਗੀ, ਜਿਹੜੀ ਕਹਿੰਦੇ ਵੀ IPS ਅਫਸਰ ਆ, ਵੀ ਉਹਦੇ ਨਾਲ ਦੇ ਜਿਹੜੇ ਦੂਜੇ ਸੀਗੇ, ਉਹਨਾਂ ਨੇ ਚੱਕ ਕੇ ਜਿਹੜਾ ਇਸ ਨੂੰ ਸਿੱਟ ਲਿਆ। ਜਿਹੜਾ ਕਹਿ ਲਓ ਵੀ ਜਿੱਦਾਂ ਪੰਡਾਂ ਸਿੱਟੀ ਦੀਆਂ ਆ ਪੱਠਿਆਂ ਦੀਆਂ, ਉੱਦਾਂ ਚੱਕ ਕੇ ਉਹਨਾਂ ਨੇ ਕਹਿੰਦੇ ਵੀ ਇਸ ਨੂੰ ਕਾਰ ਦੇ ਵਿੱਚ ਪਾ ਲਿਆ ਤੇ ਇਹਦਾ ਫੋਨ ਜਿਹੜਾ ਜ਼ਬਤ ਕਰ ਲਿਆ। ਫਿਰ ਉਸ ਤੋਂ ਕਈ ਚਿਰਾਂ ਬਾਅਦ ਜਾ ਕੇ ਕਈ ਪਾਸਿਓਂ ਹੋਰ ਜਿਹੜੇ ਸਾਥੀ ਪੱਤਰਕਾਰ ਸੀ, ਉਹਨਾਂ ਨੇ ਗੱਲਾਂ ਕਰਕੇ ਜਾਂ ਉਹਨਾਂ ਦੇ ਫੋਨ ਵਗੈਰਾ ਕਰਕੇ ਫਿਰ ਕਿਤੇ ਜਾ ਕੇ ਜਿਹੜਾ ਇਸ ਦਾ ਫੋਨ ਵਾਪਸ ਜਿਹੜਾ ਉਹ ਲਿਆ। ਫਿਰ ਉਹਨੂੰ ਫੋਨ ਵਾਪਸ ਕੀਤਾ ਤੇ ਫਿਰ ਹੁਣ ਜਿਹੜਾ ਉਹ ਬਾਹਰ ਜਿਹੜਾ ਉਹ ਆਇਆ ਸੀਗਾ। ਤੇ ਹੁਣ ਵੀ ਜਿਹੜੀ ਉਹ ਉੱਥੇ ਲਗਾਤਾਰ ਕਵਰੇਜ ਜਿਹੜੀ ਉਹ ਕਰ ਰਿਹਾ, ਜੋ ਕਿ ਕਵਰੇਜ ਤੁਹਾਡੇ ਤੱਕ ਜਲਦ ਜਿਹੜੀ ਗੁਰਪ੍ਰੀਤ ਜਿਹੜੀ ਉਹ ਪਹੁੰਚਾਊਗਾ। ਇਹ ਹਾਲਾਤ ਇੰਨਾ ਜ਼ਿਆਦਾ ਜਿਹੜਾ ਅਤਿਆਚਾਰ ਇੱਕ ਉੱਦਾਂ ਤਾਂ ਹੁਣ ਦੇਖੋ ਵੀ ਪੱਤਰਕਾਰਾਂ ਨੂੰ ਇਹ ਹੁੰਦਾ ਵੀ ਉੱਦਾਂ ਤਾਂ ਗੋਦੀ ਮੀਡੀਆ ਬਣ ਜਾਂਦੇ ਆ, ਤੇ ਜੇ ਕੋਈ ਸਰਕਾਰ ਨੂੰ ਸਵਾਲ ਕਰਦਾ ਆ ਤੇ ਉਹਨੂੰ ਜਿਹੜਾ ਇਹ ਕੁਛ ਜਿਹੜਾ ਉੱਥੇ ਝੱਲਣਾ ਪੈਂਦਾ ਆ। ਆਲਰੇਡੀ ਜਿਹੜਾ ਆਪਾਂ ਦੇਖ ਰਹੇ ਆ ਵੀ ਇਸ ਨੂੰ ਜਿੱਦਾਂ ਜਲੀਲ ਕੀਤਾ ਉੱਥੇ ਉਹਨਾਂ ਨੇ, ਜਿੱਦਾਂ ਉੱਥੇ ਗਾਲਾਂ ਕੱਢੀਆਂ, ਜਿੱਦਾਂ ਉਹਨੇ ਚੁੱਕ ਕੇ ਉਹਨਾਂ ਨੇ ਅੰਦਰ ਕੀਤਾ, ਫੋਨ ਰੱਖ ਲਿਆ, ਉਹ ਸਾਰਾ ਕੁਝ ਕਰਨ ਤੋਂ ਬਾਅਦ ਦੇ ਵਿੱਚ ਵੀ ਆਪਾਂ ਦੇਖ ਰਹੇ ਆ ਵੀ ਉਸ ਦੇ ਨਾਲ ਨਾਲ ਤੁਹਾਡੇ ਜਿਹੜੇ ਮੀਡੀਆ ਦੇ ਸਾਡੇ ਪੇਜ ਆ, ਉਹਨਾਂ ਨੂੰ ਉੱਥੇ ਉਹਨਾਂ ਨੇ ਬੰਦ ਵੀ ਕੀਤਾ ਹੈਗਾ। ਸੋ ਇਹ ਸਾਰਾ ਕੁਝ ਜਿਹੜਾ ਇਸ ਟਾਈਮ ਜਿਹੜਾ ਉਹ ਚੱਲ ਰਿਹਾ ਹੈਗਾ ਆ। ਤੇ ਗੁਰਪ੍ਰੀਤ ਦੇ ਹੌਸਲੇ ਦੀ ਵੀ ਅਸੀਂ ਦਾਤ ਦਿੰਦੇ ਆ ਵੀ ਉਸ ਨੇ ਫਿਰ ਵੀ ਜਿਹੜਾ ਕਹਿ ਲਓ ਵੀ ਬਗੈਰ ਕਿਸੇ ਡਰੇ ਨਿਡਰਤਾ ਦੇ ਨਾਲ ਆਪਣਾ ਜਿਹੜੀ ਆ ਜਰਨਲਿਸਟ ਹੋਣ ਦੀ, ਇੱਕ ਪੱਤਰਕਾਰ ਹੋਣ ਦੀ ਭੂਮਿਕਾ ਬਹੁਤ ਵਧੀਆ ਢੰਗ ਦੇ ਨਾਲ, ਜ਼ਿੰਮੇਵਾਰੀ ਬਹੁਤ ਵਧੀਆ ਢੰਗ ਦੇ ਨਾਲ ਉੱਥੇ ਨਿਭਾ ਰਿਹਾ ਆ। ਤੇ ਬੜੀ ਮੰਦਭਾਗੀ ਗੱਲ ਆ, ਬੜੀ ਆਲੋਚਨਾ ਕਰਦੇ ਆ ਅਸੀਂ ਸਰਕਾਰ ਦੀ ਵੀ ਉਹਨਾਂ ਨੇ
ਇਸ ਤਰੀਕੇ ਦਾ ਵਰਤਾਰਾ ਗੁਰਪ੍ਰੀਤ ਦੇ ਨਾਲ ਕੀਤਾ। ਜੀ ਬਿਲਕੁਲ। ਹੁਣ ਤੁਹਾਡੇ ਸਾਹਮਣੇ ਆ ਵੀ ਪਹਿਲਾਂ ਤਾਂ ਇੱਕ ਉਹਨਾਂ ਨੇ ਪੂਰੀ ਰਿਪੋਰਟ ਤਿਆਰ ਕੀਤੀ। ਉੱਥੇ ਦਾ ਮੀਡੀਆ ਉਹ ਕੋਈ ਕਿਸੇ ਦੇ ਨਾਲ ਸ਼ੇਅਰ ਕਰਕੇ ਰਾਜੀ ਨਹੀਂ ਵੀ ਸ਼ਰੇਆਮ ਜਿਹੜੀ ਆ ਚਿੱਟਾ ਉੱਥੇ ਕਿੱਦਾਂ ਵਿਕ ਰਿਹਾ ਹੈਗਾ। ਦੂਜੇ ਨੰਬਰ ਤੇ ਜੇ ਉੱਥੇ ਹੁਣ ਇਲੈਕਸ਼ਨ ਚੱਲ ਰਹੀ ਆ, ਚੀਫ ਮਿਨਿਸਟਰ ਉੱਥੇ ਪਹੁੰਚੇ ਹੋਏ ਆ ਤੇ ਉਹ ਜਿਹੜੇ ਪ੍ਰੋਟੈਸਟ ਕਰ ਰਹੇ ਆ, ਲੋਕ ਉਹਨਾਂ ਨੂੰ ਕਵਰ ਕਰ ਰਹੇ ਆ ਤੇ ਸ਼ਰੇਆਮ ਧੱਕਾ ਹੈਗਾ ਆ। ਤਦੇ ਕਰਕੇ ਫਿਰ ਇੰਡੀਆ ਜਿਹੜਾ ਆ ਫਰੀडम ਇੰਡੈਕਸ ਤੇ 180ਵੇਂ ਵਿੱਚੋਂ 161ਵੇਂ ਨੰਬਰ ਤੇ ਆ। ਤੇ ਜੇ ਇਹ ਲੱਛਣ ਲਏ ਤਾਂ ਮੈਨੂੰ ਲੱਗਦਾ ਵੀ ਇਹ ਬਿਲਕੁਲ ਬਾਟਮ ਤੇ ਆ ਜਾਣਾ ਹੈਗਾ। ਸੋ ਬਾਹਰਲੀਆਂ ਸਰਕਾਰਾਂ ਇਹ ਸਾਰਾ ਕੁਝ ਨੋਟ ਕਰ ਰਹੀਆਂ। ਇਹ ਨਾ ਸੋਚਣ ਬਈ ਹਾਂ ਤੁਸੀਂ ਗੁੰਡਾਗਰਦੀ ਜਿਹੜੀ ਆ ਉੱਥੇ ਕਰੀ ਜਾਓਗੇ ਤਾਂ ਵੀ ਬਾਹਰ ਲੋਕਾਂ ਨੂੰ ਪਤਾ ਨਹੀਂ ਲੱਗਣਾ। ਇਹ ਬਿਲਕੁਲ ਬਾਹਰ ਪਤਾ ਲੱਗ ਰਿਹਾ ਹੈਗਾ ਤੇ ਅਸੀਂ ਪੂਰੇ ਗੁਰਪ੍ਰੀਤ ਸਿੰਘ ਦੇ ਨਾਲ ਆ ਤੇ ਜਿੰਨੇ ਜਿਹੜੇ ਸਾਡੇ ਸਰੋਤੇ ਆ ਉਹ ਵੀ ਉਹਨਾਂ ਦੇ ਨਾਲ ਹੈਗੇ ਆ। ਸੋ ਇਸੇ ਤਰ੍ਹਾਂ ਜਿਹੜੇ ਲੋਕ ਇਹ ਸੋਚਦੇ ਰਹਿੰਦੇ ਵੀ ਨਹੀਂ ਜੀ ਉੱਥੇ ਆਪਾਂ ਆਜ਼ਾਦ ਆ, ਸਾਡਾ ਕੋਈ ਰੌਲਾ ਨਹੀਂ ਹੈ। ਉਹ ਹੁਣ ਤੁਹਾਡੇ ਸਾਹਮਣੇ ਆ, ਦੇਖ ਲਓ ਵੀ ਕੀ ਜਿਹੜਾ ਕੋਈ ਸੱਚ ਸਾਹਮਣੇ ਲਿਆਉਣ ਦੀ ਗੱਲ ਕਰਦਾ ਹੈ ਤੇ ਉਸ ਦੇ ਨਾਲ ਈਵਨ ਜਰਨਲਿਸਟ ਨਾਲ ਕੀ ਕੀਤਾ ਜਾਂਦਾ ਹੈ ਤੇ ਬਾਕੀ ਜਿਹੜੇ ਹੋਰ ਲੋਕ ਆ ਉਹਨਾਂ ਨਾਲ ਤਾਂ ਜਿਹੜਾ ਉਹ ਨਹੀਂ ਕਰਨਾ ਜੋ ਉਹ ਤੁਹਾਡੇ ਸਾਹਮਣੇ ਹੀ ਹੈਗਾ। ਨਹੀਂ, ਆਪਾਂ ਦੇਖਿਆ ਸੀ ਜਦੋਂ MP ਦੀਆਂ ਚੋਣਾਂ ਸੀਗੀਆਂ, ਜਿਹੜਾ ਕੋਈ ਵਿਰੋਧ ਕਰਨਾ ਹੁੰਦਾ ਸੀ ਕਿੱਦਾਂ ਜਿਹੜਾ ਆਲੂ ਦੀ ਬੋਰੀਆਂ ਕੋਈ ਚੱਕ ਕੇ ਉਹਨਾਂ ਨੂੰ ਅੰਦਰ ਜਿਹੜਾ ਉਹ ਕੀਤਾ ਜਾ ਰਿਹਾ ਸੀਗਾ। ਬੜੀ ਮੰਦਭਾਗੀ ਜਿਹੜੀ ਇਹ ਗੱਲ ਆ। ਆਮ ਲੋਕਾਂ ਦੀ ਇਹ ਗੱਲ ਕਰਨ ਵਾਲੇ ਲੋਕਾਂ ਨੇ ਬੜਾ ਇਹਨਾਂ ਨੂੰ ਵੱਡਾ ਮੈਂਡੇਟ ਜਿਹੜਾ ਉਹ ਦਿੱਤਾ ਤੇ ਅੱਜ ਜਿਹੜਾ ਉਹ ਉਹਨਾਂ ਹੀ ਕਹਿ ਲਓ ਵੀ ਕਦਮਾਂ ਦੇ ਉੱਤੇ ਚੱਲ ਰਹੇ ਆ ਜੋ ਪਹਿਲੀਆਂ ਸਰਕਾਰਾਂ ਕਰਦੀਆਂ ਜਿਹੜੀਆਂ ਉਹ ਆਈਆਂ। ਪੂਰਾ ਫੇਸਿਸਟ ਅਥੋਰੀਟੇਰੀਅਨ ਇੱਕ ਰੂਲ ਜਿਹੜਾ ਆ ਉੱਥੇ ਇੱਕ ਹਿਸਾਬ ਦੇ ਨਾਲ ਚੱਲ ਰਿਹਾ। ਹਾਂ, ਜੇ ਤਾਂ ਤੁਸੀਂ ਸਰਕਾਰ ਦੇ ਪੱਖ 'ਚ ਬਣ ਕੇ ਚੱਲਦੇ ਆ ਫਿਰ ਤਾਂ ਦੇਖਿਓ ਤੁਹਾਡਾ ਮੀਡੀਆ ਚੱਲਦਾ ਵੀ ਕਿੱਡਾ ਸੋਹਣਾ, ਤੁਹਾਨੂੰ ਸਰਕਾਰੀ ਐਡਾਂ ਵੀ ਜਿਹੜੀਆਂ ਆਉਣਗੀਆਂ ਤੇ ਟੀਮਾਂ ਕਿੱਡੀਆਂ ਤਗੜੀਆਂ ਜਿਹੜੀਆਂ ਉਹ ਬਾਅਦ ਦੇ ਵਿੱਚ ਉਹਨਾਂ ਦੀਆਂ ਬਣ ਜਾਂਦੀਆਂ ਆ। ਨਾ ਉਹਨਾਂ ਦੇ ਪੇਜ ਨੇ ਰੁਕਣਾ ਹੁੰਦਾ ਤੇ ਨਾ ਉਹਨਾਂ ਨੇ ਕਿਤੇ ਜਿਹੜਾ ਉਹ ਰੁਕਣਾ ਹੁੰਦਾ। ਹਮੇਸ਼ਾ ਜੀ ਹਜ਼ੂਰੀ ਵਾਲੇ ਜਿਹੜੇ ਆ ਉਹ ਅੱਗੇ ਚੱਲਦੇ ਆ। ਪਰ ਅਸੀਂ ਤੁਹਾਡੇ ਨਾਲ ਇਹ ਵਾਅਦਾ ਕਰਦੇ ਆ ਵੀ ਹਰ ਵਾਰ ਦੀ ਤਰ੍ਹਾਂ ਜਿੱਥੇ ਵੀ ਹੋਵਾਂਗੇ ਤੇ ਹਮੇਸ਼ਾ ਕੌਮ ਦੀ ਗੱਲ, ਪੰਜਾਬ ਦੀ ਗੱਲ, ਉਸ ਦੇ ਲੋਕਾਂ ਦੀ ਗੱਲ ਨੂੰ ਜਿਹੜਾ ਹਮੇਸ਼ਾ ਉੱਭਰ ਕੇ ਮੋਹਰੇ ਰੱਖ ਕੇ ਜਿਹੜਾ ਉਹ ਚੱਲਦੇ ਰਵਾਂਗੇ। ਤੁਸੀਂ ਬਸ ਆਪਣਾ ਵਿਸ਼ਵਾਸ ਤੇ ਆਪਣਾ ਜਿਹੜਾ ਆਸ਼ੀਰਵਾਦ ਤੇ ਆਪਣੀ ਜਿਹੜੀ ਸਪੋਰਟ ਆ ਉਹ ਜ਼ਰੂਰ ਪੰਜਾਬੀ ਰੇਡੀਓ USA ਦੇ ਨਾਲ ਬਣਾ ਕੇ ਰੱਖੋ। ਆਮ ਆਦਮੀ ਪਾਰਟੀ ਦੇ ਜਿਹੜੇ ਬਾਹਰ ਵਸਦੇ ਜਿੰਨੇ ਵੀ ਸਪੋਰਟਰ ਆ ਉਹਨਾਂ ਨੂੰ ਵੀ ਬੇਨਤੀ ਹੈ ਭਾਈ ਆਪਣੇ ਜਿਹੜੇ ਤੁਹਾਡੇ ਦੋਸਤ ਮਿੱਤਰ ਪਾਰਟੀ ਦੇ ਆ ਨਾ ਇਲੈਕਟਡ ਆਫੀਸ਼ੀਅਲ ਉਹਨਾਂ ਨੂੰ ਦੱਸ ਦਿਓ ਇਲੈਕਸ਼ਨਾਂ ਇਹ ਕੋਈ ਇਦਾਂ ਨਹੀਂ ਹੈ, ਹਰ 5 ਸਾਲ ਬਾਅਦ ਆਉਂਦੀਆਂ ਹੀ ਹੁੰਦੀਆਂ ਆ ਤੇ ਇਹ ਬਿਲਕੁਲ ਆਪਾਂ ਉਹਨਾਂ ਨੂੰ ਚੇਤਾਵਨੀ ਵੀ ਦੇਣਾ ਚਾਹੁੰਦੇ ਆ ਜੇ ਧੱਕਾ ਹੋਇਆ ਤੇ ਫਿਰ ਆਮ ਆਦਮੀ ਪਾਰਟੀ ਦਾ ਜਿਹੜਾ ਬਾਹਰ ਵਸਤੇ ਜਿਹੜੇ ਉਹਨਾਂ ਦੇ ਸਪੋਰਟਰ ਆ ਉਹਨਾਂ ਦਾ ਕੀ ਹਾਲ ਹੋਊਗਾ ਉਹ ਵੀ ਆਪਾਂ ਸਾਰਿਆਂ ਨੂੰ ਫਿਰ ਮੀਡੀਆ ਦੇ ਉੱਤੇ ਸ਼ੋਅ ਕਰਾਂਗੇ ਵੀ ਕੀ ਕੁਝ ਉਹ ਉੱਥੇ ਵਾਪਰ ਰਿਹਾ ਹੈਗਾ। ਜੀ ਬਿਲਕੁਲ ਜੀ ਤੇ ਅਗਲੀ ਖਬਰ ਵੱਲ ਚਲੀਏ। ਬ੍ਰੇਕਿੰਗ ਨਿਊਜ਼ ਆ ਰਹੀ ਆ ਰਾਜਕਰਮਵੀਰ ਸਿੰਘ ਜੀ, ਪ੍ਰੈਜ਼ੀਡੈਂਟ ਬਾਈਡਨ ਹੁਣੀ ਸੋਚ ਰਹੇ ਆ ਵੀ ਉਹ ਸ਼ਾਇਦ ਰੇਸ ਤੋਂ ਬਾਹਰ ਹੋ ਜਾਣ। ਨਿਊਯਾਰਕ ਟਾਈਮ ਨੇ ਕੁਝ ਮਿੰਟ ਪਹਿਲਾਂ ਇਹ ਖਬਰ ਜਿਹੜੀ ਆ ਉਹ ਪਬਲਿਸ਼ ਕੀਤੀ ਆ। ਕਹਿੰਦੇ ਪਈ ਪ੍ਰੈਜ਼ੀਡੈਂਟ ਬਾਈਡਨ ਹੁਣੀ ਆਪਣੇ ਇੱਕ ਜਿਹੜੇ ਐਲਆਈ ਆ ਜਿੱਦਾਂ ਦੋਸਤ ਕਹਿ ਸਕਦੇ ਆ ਉਹਨਾਂ ਦੇ ਨਾਲ ਸੀਰੀਅਸਲੀ ਗੱਲ ਕੀਤੀ ਆ ਵੀ ਉਹ ਸੋਚ ਰਹੇ ਹੈਗੇ ਆ ਜੋ ਡੀਬੇਟ ਅਟਲਾਂਟਾ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਉੱਤੇ ਉਹਨਾਂ ਦੇ ਵਿਚਕਾਰ ਹੋਈ ਸੀ ਉਹਦਾ ਜਿਹੜਾ ਅਸਰ ਬਹੁਤ ਬੁਰਾ ਪਿਆ, ਉਹਨੂੰ ਦੇਖਦੇ ਹੋਏ ਉਹ ਇਸ ਰੇਸ ਤੋਂ ਪਿੱਛੇ ਹਟ ਜਾਣ। ਸੋ ਇਹ ਇੱਕ ਬਹੁਤ ਵੱਡਾ ਜਿਹੜਾ ਪੁਆਇੰਟ ਹੋਊਗਾ। ਕੈਲੀਫੋਰਨੀਆ ਦਾ ਗਵਰਨਰ ਜਿਹੜਾ ਗੈਬਨ ਨਿਊਸਮ ਆ ਉਹ ਆਲਰੇਡੀ ਵਾਸ਼ਿੰਗਟਨ DC ਨੂੰ ਹੁਣ ਚਾਲੇ ਪਾ ਦਿੱਤੇ ਆ। ਹਾਲਾਂਕਿ ਉਹ ਕਹਿ ਰਹੇ ਆ ਗੈਬਨ ਨਿਊਸਮ ਹੁਣੀ ਵੀ ਮੈਂ ਬਾਈਡਨ ਦੇ ਨਾਲ ਹੈਗੇ ਆ ਵੀ ਜਿਹੜੇ ਲੋਕ ਉਹਨਾਂ ਨੂੰ ਸਟੈਪ ਡਾਊਨ ਕਰਨ ਲਈ ਕਹਿ ਰਹੇ ਆ ਮੈਂ ਉਹਨਾਂ ਦੇ ਅਗੇਂਸਟ ਆ। ਪਰ ਆਲਰੇਡੀ ਜੋ ਪੋਲੀਟੀਕੋ ਮੈਗਜ਼ੀਨ ਆ ਉਹ ਰਿਪੋਰਟ ਕਰ ਰਿਹਾ ਵੀ ਕੈਲੀਫੋਰਨੀਆ ਦੇ ਗਵਰਨਰ ਆਲਰੇਡੀ ਵਾਸ਼ਿੰਗਟਨ DC ਨੂੰ ਬਾਈ ਪਲੇਨ ਜਾ ਰਹੇ ਹੈਗੇ ਆ। ਸੋ ਇਹ ਲੱਗਦਾ ਹੈ ਇਹ ਹੋਪਫੁਲੀ ਇਹ ਜਿਹੜਾ ਆ ਪ੍ਰੈਜ਼ੀਡੈਂਟ ਬਾਈਡਨ ਹੁਣੀ ਜਿਹੜੇ ਆ ਉਹ ਕੁਇਟ ਕਰਨ ਜਾ ਰਹੇ ਹੈਗੇ ਆ ਕਿਉਂਕਿ ਸਭ ਤੋਂ ਪਹਿਲਾਂ ਇੱਕੋ ਹੀ ਕਾਂਗਰਸਮੈਨ ਬੋਲੇ ਸੀਗੇ। ਹੁਣ ਟੌਪ ਦੇ ਡੈਮੋਕ੍ਰੇਟਸ ਉਹ ਕਹਿੰਦੇ ਆ ਵੀ ਪ੍ਰੈਜ਼ੀਡੈਂਟ ਬਾਈਡਨ ਨੂੰ ਇਸ ਰੇਸ ਤੋਂ ਬਾਹਰ ਹੋ ਜਾਣਾ ਚਾਹੀਦਾ ਹੈ। ਬਹੁਤ ਹੀ ਪੂਅਰ ਪਰਫਾਰਮੈਂਸ ਪ੍ਰੈਜ਼ੀਡੈਂਟ ਬਾਈਡਨ ਦੀ ਜਿਹੜੀ ਡਿਬੇਟ ਦੇ ਵਿੱਚ ਉਹ ਰਹੀ ਸੀਗੀ ਨੈਸ਼ਨਲ ਸਟੇਜ ਦੇ ਉੱਤੇ ਤੇ ਉਸ ਦੇ ਬਾਵਜੂਦ ਵੀ ਜਿਹੜਾ ਉਹ ਆਪਾਂ ਦੇਖ ਰਹੇ ਆ ਵੀ ਇਹ ਸਾਰਾ ਕੁਝ ਚੱਲ ਰਿਹਾ। ਤਿੰਨਾਂ ਦੇ ਵਿੱਚੋਂ ਇੱਕ ਜਿਹੜਾ ਡੈਮੋਕ੍ਰੇਟ ਆ ਨਵੀਂ ਆਈ ਪੋਲ ਤੇ ਸਰਵੇਸ ਦੇ ਵਿੱਚ ਇਹ ਦੱਸ ਰਹੇ ਆ ਵੀ ਉਹ ਨਹੀਂ ਚਾਹੁੰਦੇ ਵੀ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ ਉਹ ਉਹਨਾਂ ਦੇ ਜਿਹੜੇ ਸੰਭਾਵੀ ਉਮੀਦਵਾਰ ਹੋਣ। ਸੋ DNC ਦੀ ਜਿਹੜੀ ਕਨਵੈਨਸ਼ਨ ਆ ਉਹ ਆਉਣੀ ਆ ਕਿ ਇਹ ਓਪਨ ਕਨਵੈਨਸ਼ਨ ਹੋਊਗੀ। ਇਹ ਹੁਣ ਜਿਹੜੀ ਇੱਕ ਵੱਡੀ
ਸਵਾਲ ਜਿਹੜੇ ਹੋ ਰਿਹਾ ਇਸ ਟਾਈਮ ਚੱਲ ਰਹੇ ਆ। ਚਰਚਾਵਾਂ ਇਸ ਟਾਈਮ ਪੂਰੀ ਤਰ੍ਹਾਂ ਜਿਹੜੀਆਂ ਉਹ ਤੇਜ਼ ਹੋ ਚੁੱਕੀਆਂ ਨੇ ਵੀ ਹੋ ਸਕਦਾ ਆ ਵੀ ਕੈਂਡੀਡੇਟ ਆ ਉਸ ਨੂੰ ਬਦਲਿਆ ਜਿਹੜਾ ਉਹ ਜਾਵੇ। ਪਰ ਉਹਨਾਂ ਦੇ ਕਹਿੰਦੇ ਵੀ ਪਰਿਵਾਰ ਵਾਲੇ ਇਸ ਟਾਈਮ ਇਹ ਕਹਿ ਰਹੇ ਆ ਵੀ ਨਹੀਂ, ਤੁਸੀਂ ਜਿਹੜਾ ਆ ਇਸ ਨੂੰ ਜਿਹੜਾ ਉਹ ਕੰਟੀਨਿਊ ਰੱਖੋ, ਆਪਣੀ ਇਸ ਬਿਡ ਨੂੰ ਜਿਹੜਾ ਉਹ ਕੰਟੀਨਿਊ ਰੱਖੋ। ਪਰ ਡੈਮੋਕ੍ਰੇਟਸ ਅੰਦਰ ਖਾਤੇ ਦੇਖ ਰਹੇ ਆ ਵੀ ਉਹਨਾਂ ਦੀ ਜ਼ਮੀਨ ਖਾਸੀ ਜਿਹੜੀ ਉਹ ਖਿਸਕ ਰਹੀ ਆ ਜੇ ਪ੍ਰੈਜ਼ੀਡੈਂਟ ਬਾਈਡਨ ਹੀ ਉਮੀਦਵਾਰ ਹੁੰਦੇ ਆ। ਤੇ ਇਸ ਟਾਈਮ ਨੈਕ ਟੂ ਨੈਕ ਜਿਹੜਾ ਮੈਚ ਆ ਜੋ ਟਰੰਪ ਤੇ ਬਾਈਡਨ ਹੋਣਾ ਦੇ ਦਰਮਿਆਨ ਆ। ਇੱਕ ਡੈਮੋਕ੍ਰੇਟਸ ਤਾਂ ਇਹ ਕਹਿ ਰਹੇ ਆ ਵੀ ਭਾਈ ਸਾਡਾ ਜਿਹੜਾ ਮਾੜਾ ਕੈਂਡੀਡੇਟ ਹੋਣ ਕਰਕੇ ਅਸੀਂ ਇਹ ਨੈਕ ਟੂ ਨੈਕ ਮੈਚ ਆ, ਨਹੀਂ ਤਾਂ ਇਹ ਅੱਗੇ ਜਿਹੜੇ ਆ ਉਹ ਹੋ ਸਕਦੇ ਸੀ ਜਿਹੜਾ ਵੀ ਕੋਈ ਹੋਰ ਡੈਮੋਕ੍ਰੇਟ ਕੈਂਡੀਡੇਟ ਹੁੰਦਾ ਆ। ਕੀ ਕਮਲਾ ਹੈਰਿਸ ਦੇ ਉੱਤੇ ਰਾਏ ਬਣੂਗੀ, ਕੀ ਗੈਵਿਨ ਨਿਊਸਮ ਦੇ ਉੱਤੇ ਰਾਏ ਬਣੂਗੀ, ਕੀ ਗ੍ਰੈਟਨ ਜਿਹੜੀ ਵਿਟਮਰ ਆ ਉਸ ਦੇ ਉੱਤੇ ਜਿਹੜੀ ਉਹ ਰਾਏ ਬਣੂਗੀ। ਇਹ ਹੁਣ ਸਵਾਲ ਜਿਹੜਾ ਉਹ ਵੱਡਾ ਜਿਹੜਾ ਉਹ ਹੈਗਾ ਆ। ਪਰ ਡੈਮੋਕ੍ਰੇਟਸ ਇਹ ਵੀ ਸੋਚਦੇ ਆ ਵੀ ਜੇ ਅਖੀਰਲੇ ਮੌਕੇ ਕੁਝ ਮਹੀਨੇ ਪਹਿਲਾਂ ਪ੍ਰੈਜ਼ੀਡੈਂਟ ਬਾਈਡਨ ਨੂੰ ਐਜ਼ ਏ ਨੋਮੀਨੀ ਲੂਜ਼ ਕਰਦੇ ਆ ਤਾਂ ਇਸ ਦਾ ਜਿਹੜਾ ਅਸਰ ਆ ਉਹ ਕੀ ਜਿਹੜਾ ਉਹ ਹੋਊਗਾ। ਕੀ ਫਿਰ ਆਪਸ ਦੇ ਵਿੱਚ ਗੁੱਥਮ ਗੁੱਥਾ ਜਿਹੜੇ ਉਹ ਹੋਣਗੇ, ਫਲੱਡ ਗੇਟਸ ਕਹਿੰਦੇ ਆ ਵੀ ਓਪਨ ਹੋ ਜਾਣਗੇ। ਪ੍ਰੋਗਰੈਸਿਵ ਜਿਹੜੇ ਉਹ ਆਪਣੀ ਰਾਏ ਦੇ ਉੱਤੇ ਆ। ਬਰਨੀ ਸੈਂਡਰਸ ਕੀ ਦੁਬਾਰਾ ਉਸ ਦਾ ਨਾਮ ਮੋਹਰੇ ਆ ਸਕਦਾ। ਸੋ ਬਹੁਤ ਕੁਝ ਜਿਹੜਾ ਇਸ ਦੇ ਵਿੱਚ ਹੋ ਸਕਦਾ। ਉਦਾਂ ਵੀ ਬਰਨੀ ਸੈਂਡਰ ਇਹ ਨਹੀਂ ਆ ਵੀ ਬਰਨੀ ਸੈਂਡਰ ਕੋਈ ਬਹੁਤ ਨੌਜਵਾਨ ਆ, ਉਸ ਦੀ ਵੀ ਖਾਸੀ ਜਿਹੜੀ ਉਮਰ ਹੈਗੀ ਆ। ਪਰ ਜਿੱਦਾਂ ਨਿਊਸਮ ਦੀ ਗੱਲ ਕਰਦੇ 58 ਸਾਲਾਂ ਦੀ ਇਹਦੀ ਮੈਚ ਉਮਰ ਹੈਗੀ ਆ, ਉਸ ਦੇ ਜਿਹੜੇ ਉਹ ਮੁਕਾਬਲੇ 56 ਸਾਲ ਆ। ਸੋ ਲੈਟਸ ਸੀ ਕੀ ਬਣਦਾ ਹੈ। ਪਰ ਇਹ ਨਿਊਯਾਰਕ ਟਾਈਮਸ ਨੇ ਇੱਕ ਵੱਡੀ ਜਿਹੜੀ ਰਿਪੋਰਟ ਅੱਜ ਕੀਤੀ ਆ, ਬ੍ਰੇਕਿੰਗ ਨਿਊਜ਼, ਵੀ ਆਪਣੇ ਸਾਥੀ ਨੂੰ ਉਹਨਾਂ ਨੇ ਕਿਹਾ ਆ ਵੀ ਉਹ ਕੰਟੀਨਿਊ ਕਰਨਾ ਚਾਹੁੰਦੇ ਆ ਜਾਂ ਨਹੀਂ। ਉਸ ਦੇ ਉੱਤੇ ਬੜੀ ਗੰਭੀਰ ਚਰਚਾ ਉਹਨਾਂ ਨੇ ਕੀਤੀ ਹੈਗੀ ਆ। ਪ੍ਰੈਜ਼ੀਡੈਂਟ ਬਾਈਡਨ ਹੁਣੀ ਅੱਜ ਡੈਮੋਕ੍ਰੈਟਿਕ ਗਵਰਨਰ ਤੇ ਕੁਝ ਕਾਂਗਰੈਸ਼ਨਲ ਲੀਡਰਸ ਨੂੰ ਵਾਈਟ ਹਾਊਸ ਦੇ ਵਿੱਚ ਮਿਲਣ ਜਾ ਰਹੇ ਹੈਗੇ ਆ। ਇਹ CNN ਨੇ ਰਿਪੋਰਟ ਕੀਤਾ ਆ। ਉਸ ਸਮੇਂ ਤੋਂ ਬਾਅਦ ਜਦੋਂ ਕੁਝ ਗਵਰਨਰਸ ਨੇ ਕੰਸਰਨ ਜਿਹੜੇ ਆ ਉਹ ਐਕਸਪ੍ਰੈਸ ਕੀਤੇ ਸੀ ਡਿਬੇਟ ਦੀ ਪਰਫਾਰਮੈਂਸ ਤੋਂ ਬਾਅਦ। 2 ਦਰਜਨ ਦੇ ਕਰੀਬ ਮੌਜੂਦਾ ਤੇ ਸਾਬਕਾ ਡੈਮੋਕ੍ਰੈਟਿਕ ਆਫੀਸ਼ੀਅਲਸ, ਜਿਨ੍ਹਾਂ ਦੇ ਵਿੱਚ ਲੰਮੇ ਸਮੇਂ ਤੋਂ ਡੋਨਰਸ ਵੀ ਹੈਗੇ ਆ, ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੇ ਐਲਾਈਜ਼ ਆ, ਉਹਨਾਂ ਦੇ ਦੋਸਤ ਮਿੱਤਰ ਹੈਗੇ ਆ, ਉਹਨਾਂ ਨੇ CNN ਨੂੰ ਜਿਹੜਾ ਆ ਅਨੋਨਿਮਿਟੀ ਦੀ ਕੰਡੀਸ਼ਨ ਤੇ ਦੱਸਿਆ ਵੀ ਜਿਹੜਾ ਬਾਈਡਨ ਉਹਨਾਂ ਨੂੰ ਚੇਂਜ ਹੋ ਜਾਣਾ ਚਾਹੀਦਾ, ਉਹਨਾਂ ਨੂੰ ਸਟੈਪ ਡਾਊਨ ਕਰ ਦੇਣਾ ਚਾਹੀਦਾ ਤੇ ਉਹਨਾਂ ਦੀ ਜਗ੍ਹਾ ਤੇ ਸਾਨੂੰ ਕੋਈ ਕੈਂਡੀਡੇਟ ਹੋਰ ਲਿਆਉਣਾ ਚਾਹੀਦਾ। ਸਮਾਂ ਬੜਾ ਥੋੜਾ ਹੈਗਾ, 130 ਦਿਨ ਰਹਿ ਗਏ ਆ ਇਲੈਕਸ਼ਨਾਂ ਦੇ ਵਿੱਚ। ਡੈਮੋਕ੍ਰੈਟਿਕ ਜਿਹੜੀ ਨੈਸ਼ਨਲ ਕਨਵੈਨਸ਼ਨ ਹੋਣੀ ਆ ਉਹਦੇ ਲਈ ਸਿਰਫ 6 ਹਫ਼ਤੇ ਰਹਿ ਗਏ ਆ। ਸੋ ਇਹ ਦੇਖੋ ਇਹਨਾਂ ਦੇ ਵਿੱਚ ਹੁਣ ਕਿਹੜੇ ਕੈਂਡੀਡੇਟ ਜੇ ਉਹ ਸਟੈਪ ਡਾਊਨ ਕਰਦੇ ਆ ਤੇ ਉਹਨਾਂ ਦੀ ਜਗ੍ਹਾ ਤੇ ਲਿਆਂਦੇ ਜਾ ਸਕਦੇ ਹੈਗੇ ਆ। ਹਾਊਸ ਡੈਮੋਕ੍ਰੈਟਿਕ ਲੀਡਰ ਹਕੀਮ ਜੈਫਰੀਜ਼ ਜੋ ਆ ਉਹਨਾਂ ਨੇ ਵੀ CNN ਨੂੰ ਦੱਸਿਆ ਵੀ ਜੋ ਕੁਝ ਵਾਪਰ ਰਿਹਾ ਆ ਬਿਲਕੁਲ ਚਿੰਤਾ ਦਾ ਵਿਸ਼ਾ ਹੈਗਾ ਆ ਡੈਮੋਕ੍ਰੇਟਸ ਦੇ ਵਿੱਚ ਡਿਬੇਟ ਤੋਂ ਬਾਅਦ ਵੀ ਪ੍ਰੈਜ਼ੀਡੈਂਟ ਬਾਈਡਨ ਹੁਣੀ ਜਿੱਤ ਸਕਦੇ ਆ ਕਿ ਨਹੀਂ। ਦੂਸਰੇ ਪਾਸੇ ਜਿਸ ਹਿਸਾਬ ਦੇ ਨਾਲ US ਦੀ ਸੁਪਰੀਮ ਕੋਰਟ ਨੇ ਪ੍ਰੈਜ਼ੀਡੈਂਟ ਟਰੰਪ ਹੁਣਾਂ ਦੇ ਹੱਕ ਦੇ ਵਿੱਚ ਫੈਸਲਾ ਦਿੱਤਾ ਹੈਗਾ ਆ ਤੇ ਉਹਦੇ ਨਾਲ ਕਹਿੰਦੇ ਵੀ ਬਹੁਤ ਜਿਹੜੇ ਟਰੰਪ ਹੁਣੀ ਆ ਉਹ ਸਟਰੋਂਗ ਹੋਏ ਆ, ਜਿਹੜੇ ਉਹਨਾਂ ਦੇ ਓਪੋਨੈਂਟ ਆ ਉਹ ਕਾਫੀ ਡਰੇ ਹੋਏ ਆ ਵੀ ਜੇ ਉਹ ਜਿੱਤ ਕੇ ਆਉਂਦੇ ਆ ਤਾਂ ਫਿਰ ਉਹ ਅੱਗੇ ਨਾਲੋਂ ਵੀ ਜਿਹੜਾ ਆ ਆਪਣੀ ਹੋਰ ਮਨਮਰਜ਼ੀ ਜ਼ਿਆਦਾ ਕਰਨਗੇ। ਬਿਲਕੁਲ, ਜੇ ਦੇਖਿਆ ਜਾਵੇ ਤਾਂ ਨਿਊਸਮ ਇਹਨਾਂ ਬਾਕੀ ਸਾਰਿਆਂ ਦੇ ਵਿੱਚੋਂ ਮੋਹਰਲੀ ਕਤਾਰ ਦੇ ਵਿੱਚ ਇਸ ਲਈ ਨਜ਼ਰ ਆ ਰਹੇ ਆ। ਕਲਾਈਮੇਟ ਸਮਿਟ ਹੋਈ ਵੈਟੀਕਨ ਦੇ ਵਿੱਚ ਤਾਂ ਉੱਥੇ ਗੈਵਿਨ ਨਿਊਸਮ, ਜਾਰਜੀਆ ਦੇ ਵਿੱਚ ਜਿਹੜਾ ਫਲੋਰੀਡਾ ਦੇ ਗਵਰਨਰ ਦੇ ਨਾਲ ਡਿਬੇਟ ਹੋਇਆ ਇਹ ਵੀ ਉੱਥੇ ਸੀਗੇ। ਤੁਸੀਂ ਕਹਿ ਸਕਦੇ ਆ ਵੀ ਟੀਵੀ ਦੇ ਵਿੱਚ ਤਾਂ ਹੋਰ ਬਾਕੀ ਥਾਵਾਂ ਦੇ ਉੱਤੇ, ਚਾਈਨਾ ਦੇ ਵਿੱਚ ਜਿਹੜਾ ਦੌਰਾ ਸੀ ਉੱਥੇ ਗੈਵਿਨ ਨਿਊਸਮ ਸੀ। ਇੱਕ ਟਾਈਮ ਦੇ ਉੱਤੇ ਤਾਂ ਇਹ ਵੀ ਆਪਾਂ ਸ਼ਬਦ ਜਿਹੜੇ ਸੁਣੇ ਵੀ ਸਰੋਗੇਟ ਜਿਹੜਾ ਕੈਂਪੇਨ ਆ ਉਹ ਬਾਈਡਨ ਹੋਣਾ ਦਾ ਇਹ ਨਾਲ ਦੇ ਨਾਲ ਰਨ ਕਰ ਰਹੇ ਆ। ਜਿੱਥੇ ਬਾਈਡਨ ਨਹੀਂ ਪਹੁੰਚ ਸਕਦੇ ਉੱਥੇ ਨਿਊਸਮ ਹੋਣੀ ਜਿਹੜੇ ਉਹ ਜਾ ਰਹੇ ਹੈਗੇ ਆ। ਸੋ ਮੋਸਟ ਪ੍ਰੋਬਬਲੀ ਜੇ ਇੱਦਾਂ ਲੱਗਦਾ ਵੀ ਜੇ ਚਾਂਸ ਹੁੰਦਾ ਆ ਤਾਂ ਤੁਹਾਨੂੰ ਆਪਾਂ ਜਿਹੜਾ ਇੱਥੋਂ ਦੱਸ ਰਹੇ ਆ ਵੀ ਮੋਸਟ ਪ੍ਰੋਬਬਲੀ ਗੈਵਿਨ ਨਿਊਸਮ ਦਾ ਨਾਂ ਜਿਹੜਾ ਉਹ ਮੋਹਰੇ ਆ ਸਕਦਾ। ਤੁਸੀਂ ਇਹ ਦੇਖੋ ਵੀ ਸੱਤਾ ਦੇ ਵਿੱਚ ਪਤਾ ਨਹੀਂ ਲੱਗਦਾ ਕਿਸਮਤ ਜਿਹੜੀ ਉਹ ਕਿਸ ਤਰੀਕੇ ਦੇ ਨਾਲ ਕਦੋਂ ਕਿੱਦਾਂ ਜਿਹੜੀ ਆ ਉਹ ਬਦਲ ਸਕਦੀ ਆ। ਇਹ ਅਜੇ ਪੱਕਾ ਨਹੀਂ ਆ ਵੀ ਜੋ ਬਾਈਡਨ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਸਟੈਪ ਡਾਊਨ ਕਰ ਰਹੇ ਆ ਆਪਣੀ ਕੈਂਡੀਡੇਸੀ ਤੋਂ, ਪਰ ਲੱਗ ਰਿਹਾ ਆ ਜੇ ਉਹਨਾਂ ਨੇ ਉਹ ਚਰਚਾ ਕੀਤੀ ਆ ਤੇ ਦਬਾਅ ਉਹਨਾਂ ਦੇ ਉੱਤੇ ਖਾਸ ਕਰਕੇ ਡੋਨਰਸ ਦਾ ਸਭ ਤੋਂ ਜ਼ਿਆਦਾ ਹੈ, ਕਿਉਂਕਿ ਉਹਨਾਂ ਨੂੰ ਜੋ ਅਟਲਾਂਟਾ ਦੇ ਵਿੱਚ ਦਿਖਿਆ ਆ
ਉੱਥੇ ਉਹਨਾਂ ਨੂੰ ਬਿਲਕੁਲ ਵੀ ਭਰੋਸਾ ਨਹੀਂ ਜਿਹੜਾ ਇੱਕ ਹਿਸਾਬ ਦੇ ਨਾਲ ਰਿਹਾ। ਉਹਨਾਂ ਨੂੰ ਲੱਗਦਾ ਵੀ ਇਹ ਫਿਰ ਇੱਕ ਲੂਜ਼ਿੰਗ ਇਲੈਕਸ਼ਨ ਹੋਊਗੀ ਜੇ ਬਾਈਡਨ ਹੁਣਾਂ ਨੂੰ ਐਜ਼ ਏ ਕੈਂਡੀਡੇਟ ਉੱਥੇ ਰੱਖਿਆ ਜਾਂਦਾ ਆ। ਸੋ ਡੈਮੋਕ੍ਰੇਟਾਂ ਦੇ ਵਿੱਚ ਵੀ ਚੰਗੀ ਜਿਹੜੀ ਝੱਕ-ਥਲ ਹੋਣ ਦੀ ਕਿਆਸ ਰਹੀ ਆ ਉਹ ਨਾਲ ਦੱਸੀ ਜਾ ਰਹੀ ਹੈਗੀ ਆ। ਜੇ ਗੈਵਨ ਨਿਊਸਮ ਹੁਣੀ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੁੰਦੇ ਆ ਤਾਂ ਅਮਰੀਕਾ ਦੇ ਵਿੱਚ ਬਾਕੀ ਸਟੇਟਾਂ ਨੂੰ ਜਿਹੜੇ ਕੈਲੀਫੋਰਨੀਆ ਸਟੇਟ ਵੱਲ ਵੀ ਬਿਲਕੁਲ ਦੇਖਣਾ ਚਾਹੀਦਾ ਆ। ਲਾਸ ਐਂਜਲਸ ਟਾਈਮ ਨੇ ਰਿਪੋਰਟ ਕੀਤਾ ਹੈ ਵੀ ਨਿਊਸਮ ਨੇ ਆਲਰੇਡੀ ਐਂਟੀ ਕ੍ਰਾਈਮ ਬੈਲਟ ਮੇਜਰ ਜਿਹੜਾ ਆ ਉਹ ਪੁੱਲ ਬੈਕ ਕਰ ਰਿਹਾ ਹੈਗਾ ਆ। ਪ੍ਰੋਪੋਜੀਸ਼ਨ 47 ਦੀ ਜੋ ਅਮੈਂਡਮੈਂਟ ਦੇ ਲਈ 9 ਲੱਖ ਤੋਂ ਵੱਧ ਸਿਗਨੇਚਰ ਇਕੱਠੇ ਕੀਤੇ ਗਏ ਸੀ ਛੋਟੇ ਬਿਜ਼ਨੈਸਸ ਵੱਲੋਂ। ਜਿਹੜੇ ਡਿਸਟ੍ਰਿਕਟ ਅਟਾਰਨੀ ਸੀ, ਪੁਲਿਸ ਆਫੀਸਰ ਸੀ, ਉਹ ਹੁਣ ਜਿਹੜੇ ਆ ਉਥੋਂ ਪਿੱਛੇ ਹੱਥ ਖਿੱਚ ਰਹੇ ਆ ਵੀ ਨਹੀਂ ਜੀ ਮੈਂ ਇਸ ਦੇ ਨਾਲ ਐਗਰੀ ਨਹੀਂ ਕਰਦਾ ਹੈਗਾ। ਸੋ ਕ੍ਰਾਈਮ ਜਿਸ ਹਿਸਾਬ ਦੇ ਨਾਲ ਕੈਲੀਫੋਰਨੀਆ 'ਚ ਵਧਿਆ ਹੋਇਆ ਆ, ਸੋ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੋਊਗਾ ਵੀ ਜੇ ਕੈਲੀਫੋਰਨੀਆ ਦਾ ਗਵਰਨਰ ਯੂਐਸ ਦਾ ਜਿਹੜਾ ਪ੍ਰੈਜ਼ੀਡੈਂਟ ਬਣਦਾ ਤਾਂ ਪੂਰੇ ਯੂਐਸਏ ਦੀ ਜਿਹੜੀ ਸਿਚੁਏਸ਼ਨ ਆ ਉਹ ਕਿੱਧਰ ਨੂੰ ਜਾਊਗੀ। ਸੋ ਇਹ ਦੋ ਚੀਜ਼ਾਂ ਜਿਹੜੀਆਂ ਪੈਰਲਲੀ ਆਪਾਂ ਤੁਹਾਨੂੰ ਕਈ ਦਿਨਾਂ ਤੋਂ ਰਿਪੋਰਟ ਕਰਦੇ ਆ ਰਹੇ, ਦੱਸਦੇ ਆ ਰਹੇ ਆ ਵੀ ਇੱਕ ਤਾਂ ਜਿਹੜਾ ਬੈਲਟ ਮੈਜਰ ਤਾਂ ਜਿਹੜਾ ਹਰਜੋਤ ਸਿੰਘ ਜੀ ਆਉਣਾ ਹੀ ਆਉਣਾ, ਇਹ ਤਾਂ ਹੁਣ ਰੋਕ ਤਾਂ ਸਕਦਾ ਨਹੀਂ, ਪਰ ਇਹ ਸੋਚਦੇ ਸੀਗੇ ਵੀ ਉਸ ਤੋਂ ਪਹਿਲਾਂ ਇੱਕ ਜਿਹੜਾ ਕਾਨੂੰਨ ਆ ਉਹ ਲਿਆਂਦਾ ਜਾਵੇ। ਡੈਮੋਕ੍ਰੇਟਸ ਜ਼ਿਗਜ਼ੈਗ ਕਰ ਰਹੇ ਆ ਪਰ ਅਜੇ ਤੱਕ ਟਫ ਔਨ ਕ੍ਰਾਈਮ ਇਨੀਸ਼ੀਏਟਿਵ ਜਿਹਨੂੰ ਰਿਪਬਲਿਕਨਸ ਵੀ ਬੈਕ ਕਰ ਰਹੇ ਸੀ, ਡਿਸਟ੍ਰਿਕਟ ਅਟਾਰਨੀਜ਼ ਵੀ, ਰੀਟੇਲ ਸਟੋਰਸ ਵੀ, ਉਸ ਦੀ ਜਿਹੜੀ ਕੈਂਸਲੇਸ਼ਨ ਆਈ ਆ ਇਹ ਹੁਣ ਇੱਕ ਵੱਡੀ ਜਿਹੜੀ ਧੜਥੱਲੀ ਆ ਉਹ ਇਸ ਦੇ ਵਿੱਚ ਮਚ ਰਹੀ ਹੈਗੀ ਆ। ਸੋ ਇੱਕ ਦਹਾਕਾ ਪੁਰਾਣਾ ਪ੍ਰੋਪ 47 ਆ ਜਿਸ ਨੇ ਨਾਨ ਵਾਇਲੈਂਟ ਫੈਲਨੀਜ਼ ਨੂੰ ਮਿਸਡਿਮੀਨਰਸ ਦੇ ਵਿੱਚ ਜਦੋਂ ਤਬਦੀਲ ਕੀਤਾ ਤੇ ਉਸ ਦੇ ਨਾਲ ਲੋਕਾਂ ਦੇ ਵਿੱਚ ਚੋਰੀ ਦੀ ਜਿਹੜੀ ਭਾਵਨਾ ਆ ਉਹ ਕਹਿ ਸਕਦੇ ਵਧੀ ਆ ਜਾਂ ਕ੍ਰਾਈਮ ਉਸ ਤੋਂ ਬਾਅਦ ਵਿੱਚ ਵਧਿਆ ਆ। ਜਿਹੜੇ ਚੋਰ ਚੱਕੇ ਆ ਉਹ ਬਾਹਰ ਆ ਜਾਂਦੇ ਆ ਤੇ ਉਹਨਾਂ ਨੇ ਜਿਹੜਾ ਉਹ ਗਾਹ ਬਹੁਤ ਪਾਇਆ ਹੈਗਾ ਆ। ਸੋ ਹੁਣ ਨਿਊਸਮ ਹੁਣਾਂ ਨੇ ਜਿਹੜੀ ਉਹਦੀ ਕੈਂਸਲੇਸ਼ਨ ਜਿਹੜੀ ਕਰਨ ਤੋਂ ਬਾਅਦ 'ਚ ਇਹ ਹੁਣ ਇੱਕ ਵੱਡੀ ਜਿਹੜੀ ਇਸ ਟਾਈਮ ਚੇਂਜ ਆ ਉਹ ਸਾਹਮਣੇ ਆਈ ਆ। ਇਸ ਮੈਜਰ ਨੂੰ ਗਵਰਨਰ ਨੇ ਪਹਿਲਾਂ ਜਿਹੜਾ ਉਹ ਬੈਕ ਕੀਤਾ ਸੀ, ਲੈਜਿਸਲੇਟਿਵ ਲੀਡਰਸ ਨੇ ਵੀ ਜਿਹੜਾ ਉਹ ਬੈਕ ਕੀਤਾ ਸੀ। ਕਹਿੰਦੇ ਵੀ ਕਈ ਦਿਨ ਹੈਗਲਿੰਗ ਕਰਦੇ ਹੋਏ ਜਿਹੜੇ ਉਹ ਲੰਘੇ ਆ ਅਲਟਰਨੇਟ ਮੈਜਰ ਦੇ ਲਈ। ਜਿਹੜਾ ਕਹਿੰਦੇ ਵੀ ਸੰਡੇ ਨਾਈਟ ਲੈਜਿਸਲੇਸ਼ਨ ਦੇ ਵਿੱਚ ਫਾਰਮਲਾਈਜ਼ ਕੀਤਾ ਗਿਆ ਸੀਗਾ ਜਿਹੜਾ ਕੱਟ ਆਫ ਸੀਗਾ ਡੇਟ ਮੈਜਰ ਡਰਾਫਟ ਕਰਨ ਦੇ ਲਈ ਉਸ ਨਵੰਬਰ ਵਾਲੇ ਬੈਲਟ ਤੋਂ ਜਿਹੜਾ ਉਹ ਬਾਅਦ ਦੇ ਵਿੱਚ। ਪਰ ਹੁਣ ਜਿਹੜਾ ਆਪਾਂ ਦੇਖ ਰਹੇ ਹਾਂ ਵੀ ਉਹ ਜਿਹੜਾ ਮੈਜਰ ਆ ਜਿਹੜਾ ਡੈਮੋਕ੍ਰੇਟਸ ਲਿਆਉਣਾ ਚਾਹੁੰਦੇ ਸੀ ਉਸ ਨੂੰ ਉਹਨਾਂ ਨੇ ਪੁੱਲ ਬੈਕ ਕਰ ਰਿਹਾ। ਹੁਣ ਬੈਲਟ ਦੇ ਉੱਤੇ ਜਿਹੜਾ ਰਿਫਾਰਮ ਵਾਲਾ ਆ, ਪ੍ਰੋਪ 47 ਰਿਫਾਰਮ ਵਾਲਾ ਆ, ਉਹੀ ਆਪਾਂ ਨੂੰ ਦਿਖੇਗਾ। ਜੀ ਪਿਛਲੇ ਦਿਨਾਂ 'ਚ ਆਪਾਂ ਦੇਖਿਆ ਸੀ ਵੀ ਕਿਸ ਤਰ੍ਹਾਂ ਕੱਲਾ ਇਹ ਨਹੀਂ, ਆਪਾਂ ਉਹ ਗੱਲ ਨਹੀਂ ਕਰ ਰਹੇ ਹੈਗੇ ਵੀ ਜੀ ਇੱਕ ਸਟੋਰ 'ਚ ਗਏ, ਇੱਕ ਜਣੇ ਦੋ ਜਣੇ ਗਏ, ਲੁੱਟ ਕੇ ਚਲ ਗਏ। ਆ ਪਿਛਲੇ ਦਿਨਾਂ ਦੇ ਵਿੱਚ ਫਰੀਮੌਂਟ 'ਚ ਭਿੰਡੀ ਜਵੈਲਰ 17 ਬੰਦੇ ਆਏ, 15 ਤੋਂ 17 5 ਮਿੰਟਾਂ 'ਚ ਜਿਹੜਾ ਸਮਾਨ ਸਾਰਾ ਚੱਕ ਕੇ ਲੈ ਗਿਆ। ਇਸੇ ਤਰ੍ਹਾਂ ਕੋਪਰਟੀਨੋ ਦੇ ਵਿੱਚ ਬਹੁਤ ਹੀ ਮਸ਼ਹੂਰ ਜਿਹੜੇ ਜਵੈਲਰ ਸੀ ਉਹਨਾਂ ਨੂੰ 2 ਮਿੰਟਾਂ 'ਚ 3 ਮਿੰਟਾਂ 'ਚ 17 ਜਣੇ ਆਏ, ਗੰਨਾਂ ਦੇ ਨਾਲ ਲੁੱਟ ਕੇ ਲੈ ਗਏ। ਸੋ ਇਹ ਥਰਡ ਵਰਲਡ ਕੰਟਰੀ ਲੱਗਦੀ ਹੈਗੀ ਆ। ਸੋ ਇਹ ਕਿਸ ਤਰ੍ਹਾਂ ਜਿਹੜੀ ਆ ਫੈਡਰਲ ਲੈਵਲ ਤੇ ਜਾ ਕੇ ਇੰਪਰੂਵ ਹੋਊਗੀ, ਇਹ ਤਾਂ ਵੀ ਹੁਣ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਵੀ ਕਿੱਦਾਂ ਦੇ ਲੀਡਰ ਆਪਾਂ ਜਿਹੜੇ ਚੁਣਦੇ ਹੈਗੇ ਆ। ਤੇ ਆਪਾਂ ਰਾਜਕਨਵੀਰ ਸਿੰਘ ਜੀ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਨਿਖਲ ਗੁਪਤਾ ਨੂੰ ਲੈ ਕੇ ਜਿਹੜੀ ਕੁਝ ਖਬਰਾਂ ਆ ਉਹ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਹੈਗੀਆਂ। ਹਰੀਕੇਨ ਨੂੰ ਲੈ ਕੇ ਤੇ ਕੈਲੀਫੋਰਨੀਆ ਦੇ ਵਿੱਚ ਬਹੁਤ ਹੀ ਜ਼ਿਆਦਾ ਗਰਮੀ ਆ, ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਆ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਇਸ ਉੱਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਨਿਖਿਲ ਗੁਪਤਾ ਦਾ ਜਿਹੜਾ ਕੇਸ ਆ, ਉਸ ਮਾਮਲੇ ਦੇ ਵਿੱਚ ਆਪਾਂ ਸਾਂਝ ਜਿਹੜੀ ਉਹ ਪਾਉਂਦੇ ਹਾਂ, ਤੇ ਇਹ ਵੀ ਦੱਸ ਜਾਈਏ ਬੀਤੇ ਦਿਨਾਂ ਦੇ ਵਿੱਚ ਜਦ ਉਸ ਦੀ ਤਰੀਕ ਸੀਗੀ ਜੂਨ ਦੇ ਅਖੀਰ ਦੇ ਵਿੱਚ, ਤਾਂ ਕਾਫੀ ਜਿਹੜੀ ਸਿੱਖ ਸੰਗਤ ਆ ਉੱਥੇ ਪਹੁੰਚੀ ਹੋਈ ਸੀ, ਪਰ ਹੁਣ ਉਸ ਦੀ ਜਿਹੜੀ ਅਗਲੀ ਤਰੀਕ ਆ ਉਹ ਅੱਗੇ ਪਾ ਦਿੱਤੀ ਗਈ ਆ, ਆਈ ਥਿੰਕ ਸਤੰਬਰ ਮਹੀਨੇ ਦੇ ਵਿੱਚ। ਸੋ ਉਸ ਨੂੰ ਹੁਣ ਜਿਹੜਾ ਅਗਲਾ ਵਕਤ ਜਿਹੜਾ ਉਹ ਲੱਗੇਗਾ, ਪਰ ਲੋਕਾਂ ਨੇ ਜਿਹੜੀ ਆਪਣੀ ਭਾਵਨਾ ਆ ਉਸੇ ਜ਼ਾਹਰ ਕੀਤੀ ਆ। ਸਿੱਖਾਂ ਨੇ ਜਦ ਬੀਤੇ ਦਿਨਾਂ ਦੇ ਵਿੱਚ ਉੱਥੇ ਤਰੀਕ ਸੀਗੀ ਨਿਊਯਾਰਕ ਦੀ ਅਦਾਲਤ ਵਿੱਚ, ਵੀ ਉਹ ਚਾਹੁੰਦੇ ਆ ਵੀ ਇਸ ਨੂੰ ਸਖਤ ਤੋਂ ਸਖਤ ਜਿਹੜੀ ਸਜ਼ਾ ਆ ਉਹ ਮਿਲੇ, ਕਿਉਂਕਿ ਇਸ ਨੇ ਅਮਰੀਕੀ ਨਾਗਰਿਕ ਨੂੰ ਅਮਰੀਕੀ ਧਰਤੀ ਦੇ ਉੱਤੇ, ਜੋ ਕਿ ਇੱਕ ਸਿੱਖ ਐਕਟਿਵਿਸਟ ਵੀ ਆ, ਉਸ ਨੂੰ ਮਾਰਨ ਦੀ ਜਿਹੜੀ ਸਾਜ਼ਿਸ਼ ਆ, ਮਰਡਰ ਫॉर ਹਾਇਰ ਪਲਾਟ ਆ, ਉਸ ਦੇ ਵਿੱਚ ਸਿੱਧਾ ਨਾਮ ਜਿਹੜਾ ਉਹ ਆ ਰਿਹਾ ਸੀਗਾ। ਤੇ ਹਰਜੋਤ ਸਿੰਘ ਜੀ, ਹੁਣ ਇਸ ਮਾਮਲੇ ਦੇ ਵਿੱਚ ਇਹ ਜਿਹੜਾ ਪਤਾ ਲੱਗ ਰਿਹਾ ਆ, ਕਿਉਂਕਿ ਇਹ ਜਿਹੜਾ ਮਸਲਾ ਆ ਸਿੱਧਾ ਨੈਸ਼ਨਲ ਸਿਕਿਉਰਿਟੀ ਦੇ ਨਾਲ ਜੁੜਿਆ ਆ। ਫੋਰਨ ਸਰਕਾਰ ਨੇ ਇੱਥੇ ਕੀ ਕੁਛ ਕਰਨਾ ਸੀ ਜਾਂ ਉਹ ਕੀ ਕੁਛ ਕਰ ਰਹੀ ਸੀ, ਉਸ ਦੀ ਜਿਹੜੀ ਉਹ ਗੱਲ ਆ। ਹੁਣ ਇੱਕ ਜਿਹੜੀ ਚਿੱਠੀ ਆ ਉਸ ਦੀ ਗੱਲ ਸਾਹਮਣੇ ਆਈ ਆ, ਜਿਹੜਾ ਯੂਨਾਈਟਿਡ ਸਟੇਟਸ ਤੇ ਨਿਊਯਾਰਕ ਨਿਖਿਲ ਗੁਪਤਾ ਦੇ ਦਰਮਿਆਨ ਜਿਹੜਾ ਕੇਸ ਆ, ਉਸ ਨੂੰ ਜਿਹੜਾ ਉਹ ਲੈ ਕੇ। ਹਰਜੋਤ ਸਿੰਘ ਜੀ ਥੋੜਾ ਜਿਹਾ ਪਿੱਛੇ ਕਰੋ ਚਿੱਠੀ ਨੂੰ, ਤਾਂ ਜੋ ਜਿਹੜੇ ਉਹ ਸਾਰੇ ਜਾਣੇ ਜਿਹੜੇ ਉਹ ਦੇਖ ਸਕਣ। ਸੋ ਇਹ ਜਿਹੜੀ US ਦੇ ਜਿਹੜੇ ਡਿਸਟ੍ਰਿਕਟ ਕੋਰਟ ਨੂੰ ਜਿਹੜੀ ਇਹ ਚਿੱਠੀ ਆ ਉਹ ਲਿਖੀ ਗਈ ਹੈਗੀ ਆ। ਸੋ ਉਸ ਦੇ ਵਿੱਚ ਇਹ ਸਾਫ਼ ਜਿਹੜਾ ਉਹ ਲਿਖਿਆ ਆ ਵੀ ਕਿਹੜੀ ਜਿਹੜੀ ਸਿਕਿਉਰਿਟੀ ਪ੍ਰੋਸੀਜਰ ਆ ਉਹ ਸਟੈਬਲਿਸ਼ ਜਿਹੜੇ ਉਹ ਕੀਤੇ ਜਾਣ, ਉਹ ਕਿੱਦਾਂ ਜਿਹੜੇ ਉਹ ਹੋਣ, ਕੌਣ ਦੇਖ ਸਕਦਾ ਹੈ, ਕੌਣ ਇਸ ਨੂੰ ਜਿਹੜਾ ਉਹ ਨਹੀਂ ਦੇਖ ਸਕਦਾ ਹੈ, ਨਹੀਂ ਦੇਖ ਸਕਦਾ। ਜੀ ਹਰਜੋਤ ਸਿੰਘ ਜੀ। ਜੀ ਬਿਲਕੁਲ। ਸੋ ਇਹ ਲੈਟਰ ਜਿਹੜੇ ਆ ਜੇਮਸ ਡਨਲਪ ਡਿਪਾਰਟਮੈਂਟ ਸਿਕਿਉਰਿਟੀ ਆਫੀਸਰ ਆ, ਉਹਨਾਂ ਨੇ ਆਨਰੇਬਲ ਵਿਕਟਰ ਮਰੀਨੋ, ਜੋ US ਜਿਹੜੇ ਡਿਸਟ੍ਰਿਕਟ ਕੋਰਟ ਦੇ ਜੱਜ ਹੈਗੇ ਆ, ਸਦਰਨ ਡਿਸਟ੍ਰਿਕਟ ਆਫ ਨਿਊਯਾਰਕ ਦੇ, ਉਹਨਾਂ ਨੂੰ ਇਹ ਲਿਖ ਰਹੀ ਹੈਗੀ ਆ ਵੀ ਇਹਦੇ ਵਿੱਚ ਜਿਹੜੀ ਆ ਬਹੁਤ ਜ਼ਿਆਦਾ ਕਲਾਸੀਫਾਈਡ ਇਨਫੋਰਮੇਸ਼ਨ ਆ। ਕਲਾਸੀਫਾਈਡ ਇਨਫੋਰਮੇਸ਼ਨ ਤੁਹਾਨੂੰ ਪਤਾ ਹੀ ਆ ਵੀ ਉਹ ਉਦੋਂ ਇਨਵੋਲਵ ਹੁੰਦੀ ਆ ਜਦੋਂ ਦੋ ਮੁਲਕ ਉਹਨਾਂ ਦੀ ਆਪਸ ਦੇ ਵਿੱਚ ਜਿਹੜੀ ਆ ਬਹੁਤ ਖਿੱਚੋਤਾਣ ਆ, ਉਹ ਜਿਹੜੀ ਇਨਫੋਰਮੇਸ਼ਨ ਉਹ ਨਹੀਂ ਸਾਂਝੀ ਕਰਨਾ ਚਾਹੁੰਦੇ। ਸੋ ਇਹ ਇੱਕ ਆਮ ਕੇਸ ਨਹੀਂ ਹੈਗਾ। ਸੋ ਇਸ ਦੇ ਵਿੱਚ ਉਹਨਾਂ ਨੇ ਕਿਹਾ ਆ, ਜੋ ਜੇਮਸ ਡਨਲਪ ਆ, ਵੀ ਮੈਂ ਰਿਕਮੈਂਡ ਕਰਦਾ ਜਿਹੜੇ ਮੈਥ ਸਿਕਿਉਰਿਟੀ ਸਪੈਸ਼ਲਿਸਟ ਫॉर द ਪੋਜੀਸ਼ਨ ਆਫ ਕਲਾਸੀਫਾਈਡ ਇਨਫੋਰਮੇਸ਼ਨ ਸਿਕਿਉਰਿਟੀ ਆਫਿਸ। ਤੇ ਇਸ ਤੋਂ ਬਿਨਾਂ ਹੋਰ ਸਿਕਿਉਰਿਟੀ ਸਪੈਸ਼ਲਿਸਟ ਉਹਨਾਂ ਨੇ ਜੈਨੀਫਰ ਕੈਂਬਲ, ਡੈਨੀਅਲ ਐਲੈਗਜ਼ੈਂਡਰ ਕਰਟੋਵ, ਡੈਨੀਅਲਾ ਮੇਡਲ, ਵਿਲੀਅਮ ਨੋਬਲ, ਹੈਰੀ ਰੱਕਰ, ਵਿਨਫੀਲਡ ਸਲੇਡ, ਇਹ ਸਾਰੇ ਜਿਹੜੇ ਆਲਟਰਨੇਟਿਵ ਕਲਾਸੀਫਾਈਡ ਇਨਫੋਰਮੇਸ਼ਨ ਸਿਕਿਉਰਿਟੀ ਆਫੀਸਰਸ ਉਹਨਾਂ ਨੇ ਰਿਕਮੈਂਡ ਕੀਤੇ ਹੈਗੇ ਆ। ਸਾਰਾ ਉਹਨਾਂ ਨੇ ਇਹ ਕਿਹਾ ਵੀ ਇਹ ਜਿੰਨੇ ਵੀ ਇੰਡੀਵਿਜੂਅਲ ਆ, ਇਹ ਸਾਰੇ ਕਲੀਅਰਡ ਆ, ਸਾਰੇ ਤਰ੍ਹਾਂ ਦੀ ਜਿਹੜੀ ਕਲਾਸੀਫਾਈਡ ਇਨਫੋਰਮੇਸ਼ਨ ਦੇ ਲਈ ਸਿਕਿਉਰਿਟੀ ਕਲੀਅਰੈਂਸ ਜਿਨ੍ਹਾਂ ਨੂੰ ਲੈਣੀ ਪੈਂਦੀ ਹੈਗੀ ਆ। ਸੋ ਉਹਨਾਂ ਦੀ ਜਿਹੜੀ ਡਿਊਟੀਜ਼ ਆ, ਉਹ ਰਿਸਪੌਂਸਿਬਿਲਿਟੀ ਪੂਰੀ ਹੋਊਗੀ। ਕੋਰਟ ਨੂੰ ਜਿਹੜੀ ਇਨਫੋਰਮੇਸ਼ਨ ਉਹਨੀ ਫਿਜ਼ੀਕਲ, ਪਰਸਨਲ, ਕਮਿਊਨੀਕੇਸ਼ਨ ਸਿਕਿਉਰਿਟੀ ਜਿਹੜੀ ਸਾਰੀ ਦੇਣੀ ਆ, ਤੇ ਹੋਰ ਵੀ ਜਿਹੜੀਆਂ ਉਹਨਾਂ ਦੀਆਂ ਡਿਊਟੀਜ਼ ਹੈਗੀਆਂ ਆ ਪੂਰੇ ਇਸ ਸਿਕਿਉਰਿਟੀ ਦੇ ਸੰਬੰਧ ਦੇ ਵਿੱਚ। ਸੋ ਜਦੋਂ ਇਹ ਹੁਣ ਕੇਸ ਚੱਲਣਾ ਹੈਗਾ, ਸੋ ਇਹਦੇ ਵਿੱਚ ਬਹੁਤ ਸਾਰੀ ਜਿਹੜੀ ਇਨਫੋਰਮੇਸ਼ਨ ਆ ਉਹ US ਦੀ ਗਵਰਨਮੈਂਟ ਆਮ ਪਬਲਿਕ ਦੇ ਨਾਲ ਸ਼ੇਅਰ ਨਹੀਂ ਕਰੂਗੀ, ਕਿਉਂਕਿ ਇਹ ਹੁਣ ਦੋ ਗਵਰਨਮੈਂਟਾਂ ਦੇ ਵਿਚਾਲੇ ਜਿਹੜਾ ਆ ਮੁੱਦਾ ਮੇਨ ਹੈਗਾ ਆ। ਸੋ US ਦੇ ਵਿੱਚ ਜਿਹੜੀ ਸਿਕਿਉਰਿਟੀ ਹੁੰਦੀ ਆ, ਉਹਦੇ ਵੱਖ-ਵੱਖ ਮੁੱਦੇ ਹੁੰਦੇ। ਕਲਾਸੀਫਾਈਡ ਇਨਫੋਰਮੇਸ਼ਨ ਇਹਦੇ ਵਿੱਚ ਇਹ ਹੁੰਦਾ ਆ ਵੀ ਜਿਹੜੇ ਸਪੈਸ਼ਲਿਸਟ ਅਪੁਆਇੰਟ ਕੀਤੇ ਜਾਂਦੇ, ਸਿਰਫ ਜਿਹੜੀ ਉਹੀ ਸਿਕਿਉਰਿਟੀ ਜਿਹੜੇ ਜੱਜ ਨੂੰ ਚਾਹੀਦੀ ਆ ਉਹੀ ਇਨਫੋਰਮੇਸ਼ਨ ਜਿਹੜੀ ਮਿਲੂਗੀ, ਬਾਕੀ ਆਮ ਪਬਲਿਕ ਨੂੰ ਜਿਹੜੀ ਆ ਉਹ ਨਹੀਂ ਮਿਲੂਗੀ। ਸਿਕਿਉਰਿਟੀ ਪ੍ਰੋਸੀਜਰ, ਕੋਰਟ ਕੰਪਲਾਇੰਸ, ਇਹ ਸਾਰਾ ਕੁਝ ਜਿਹੜਾ ਆ ਉਹਨਾਂ ਨੇ ਕਾਫੀ ਡਿਟੇਲ ਦੇ ਵਿੱਚ ਇਹ ਜਿਹੜੇ ਜੱਜ ਆ ਉਹਨਾਂ ਨੂੰ ਇਹ ਲਿਖਿਆ ਆ। ਸੋ ਇਹਦੇ ਵਿੱਚ ਟੌਪ ਸੀਕ੍ਰੇਟ ਸਾਰੀ ਇਹ ਜਿਹੜੀ ਕੌਨਫੀਡੈਂਸ਼ੀਅਲ ਕੀ ਇਨਫੋਰਮੇਸ਼ਨ ਹੋਣੀ ਆ ਉਹਦੇ ਬਾਰੇ ਡਿਟੇਲ ਦੇ ਵਿੱਚ ਦੱਸਿਆ ਗਿਆ ਆ। ਸੋ ਈਵਨ ਦੋ ਇਸੇ ਕਰਕੇ ਕੋਰਟ ਦੇ ਵਿੱਚ ਅਲਾਓ ਵੀ ਨਹੀਂ ਕੀਤਾ ਗਿਆ ਲੋਕਾਂ ਨੂੰ ਜਾਣ ਦੇ ਲਈ। ਤੇ ਈਵਨ ਇਹ ਤੋਂ ਇਹ ਵੀ ਲੱਗਦਾ ਹੈ ਵੀ ਜਿਹੜੇ ਨਿਖਿਲ ਗੁਪਤਾ ਦੇ ਵਕੀਲ ਆ ਉਹਨਾਂ ਨੂੰ ਵੀ ਬੜੀ ਲਿਮਟਿਡ ਜਿਹੜੀ ਆ ਇਨਫੋਰਮੇਸ਼ਨ ਉਹ US ਦੀ ਗਵਰਨਮੈਂਟ ਵੱਲੋਂ ਪ੍ਰੋਵਾਈਡ ਜੇ ਇਨਫੋਰਮੇਸ਼ਨ ਦੇਣੀ ਵੀ ਆ ਤਾਂ ਉਸ ਨੂੰ ਸਿਕਿਉਰਿਟੀ ਕਲੀਅਰੈਂਸ ਲੈਣੀ ਪੈਣੀ ਆ। ਸਿਕਿਉਰਿਟੀ ਕਲੀਅਰੈਂਸ ਲੈਣ ਤੋਂ ਬਾਅਦ ਚ ਹੁਣ ਇਹ ਨਹੀਂ ਪਤਾ ਵੀ ਉੱਥੇ
ਜਿਹੜਾ ਕਲਾਇੰਟ ਅਟਰਨੀ ਪ੍ਰਿਵਿਲੇਜ ਦੇ ਤਹਿਤ ਉਹਨੂੰ ਦੱਸ ਸਕਦਾ ਹੈ ਕਿ ਨਹੀਂ ਦੱਸ ਸਕਦਾ, ਪਰ ਕਿਉਂਕਿ ਨੈਸ਼ਨਲ ਸਿਕਿਉਰਿਟੀ ਦੇ ਨਾਲ ਸੰਬੰਧਿਤ ਜਾਣਕਾਰੀ ਆ, ਹੋ ਸਕਦਾ ਵੀ ਉਹ ਆਪਣੇ ਕਲਾਇੰਟ ਨੂੰ ਵੀ ਉਹਦਾ ਜਿਹੜਾ ਵਕੀਲ ਆ ਨਾ ਦੱਸ ਸਕਦਾ ਹੋਵੇ। ਸਿਰਫ ਉਹ ਇਨਫੋਰਮੇਸ਼ਨ ਦੇਖ ਕੇ ਉਸ ਨੂੰ ਜਿਹੜਾ ਉਹ ਦੇਖਣਾ ਪੈਣਾ ਆ ਵੀ ਕਿੱਦਾਂ ਜਿਹੜਾ ਉਹ ਕਰਨਾ ਆ। ਇਹ ਸੇਮ ਥਿੰਗ ਆ ਜਦ ਭਾਈ ਨਿੱਜਰ ਹੁਣਾਂ ਨੂੰ ਆਪਣੇ ਗੁਆਂਢੀ ਮੁਲਕ ਦੇ ਵਿੱਚ ਕਤਲ ਕੀਤਾ ਗਿਆ ਸੀ, ਉਸ ਬਾਬਤ ਜਿਹੜੀਆਂ ਜਾਣਕਾਰੀਆਂ ਆ ਲੈਣ ਦੇ ਲਈ ਵਿਰੋਧੀ ਧਿਰ ਦੇ ਨੇਤਾ ਆ ਉਸ ਨੂੰ ਵੀ ਜਿਹੜੀ ਕਲੀਅਰੈਂਸ ਉਹ ਲੈਣ ਦੀ ਗੱਲ ਆਈ ਸੀ, ਪਰ ਉਸਨੇ ਉਹ ਜਿਹੜੀ ਕਲੀਅਰੈਂਸ ਆ ਨਹੀਂ ਸੀ ਲਈ। ਸੋ ਇਹਦੇ ਵਿੱਚ ਹੁਣ ਇਸ ਕੇਸ ਦੇ ਵਿੱਚ ਕੁਛ ਇਨਫੋਰਮੇਸ਼ਨ ਬਾਹਰ ਆਊਗੀ, ਪਰ ਬਹੁਤੀ ਜਿਹੜੀ ਆ ਉਹ ਢੱਕੀ ਰਹੂਗੀ। ਇਹਦੇ ਨਾਲ ਜਿਹੜੇ ਹੁਣ ਆਪਾਂ ਨੂੰ ਵੀ ਸਾਰਿਆਂ ਨੂੰ ਦੇਖਣਾ ਪੈਣਾ ਆ ਵੀ ਕਿੱਦਾਂ ਦੀ ਇਨਫੋਰਮੇਸ਼ਨ ਬਾਹਰ ਆਉਂਦੀ ਆ, ਕਿਹੜੀ ਜਿਹੜੀ ਉਹ ਇਨਫੋਰਮੇਸ਼ਨ ਜਿਹੜੀ ਉਹ ਪਿੱਛੇ ਰਹਿ ਜਾਂਦੀ ਆ। ਇਸ ਨੂੰ ਚੰਗਾ ਸਮਝੋ ਮਾੜਾ ਸਮਝੋ, ਪਰ ਇਸ ਚੀਜ਼ ਇਸ ਟਾਈਮ ਸਾਹਮਣੇ ਆ। ਪਰ ਆਪਾਂ ਨੂੰ ਇਹ ਚੀਜ਼ ਜਿਹੜੀ ਜ਼ਰੂਰ ਜ਼ੋਰ ਦੇ ਕੇ ਗੱਲ ਜਿਹੜੀ ਉਹ ਕਰਨੀ ਚਾਹੀਦੀ ਵੀ ਸਾਨੂੰ ਵੀ ਵੱਧ ਤੋਂ ਵੱਧ ਜਿਹੜੀ ਕੰਸਰਨਡ ਪਾਰਟੀ ਆ, ਜਿਹੜੇ ਸਿੱਖ ਐਕਟਿਵਿਸਟ ਆ, ਜਿਨ੍ਹਾਂ ਦੇ ਖਿਲਾਫ ਇਹਨਾਂ ਨੇ ਇਹ ਪੂਰਾ ਮਰਡਰ ਫਾਰ ਹਾਇਰ ਪਲਾਟ ਜਿਹੜਾ ਉਹ ਕੀਤਾ, ਉਹਨਾਂ ਨੂੰ ਵੀ ਇਨਫੋਰਮੇਸ਼ਨ ਪਤਾ ਹੋਵੇ ਵੀ ਇਹ ਜਿਹੜੀ ਸਰਕਾਰ ਆ ਉੱਥੇ ਦੀ ਕਿਸ ਤਰੀਕੇ ਦੇ ਨਾਲ ਕਿੱਥੇ ਤੱਕ ਇਹਨੇ ਆਪਣੇ ਜਾਲ ਜਿਹੜਾ ਉਹ ਵਿਛਾਇਆ ਹੋਇਆ ਆ, ਤੇ ਕਿੱਦਾਂ ਜਿਹੜਾ ਆ ਇਹ ਕਤਲੋਗਾਰਤ ਜਾਂ ਲੋਕਾਂ ਨੂੰ ਚੁੱਪ ਕਰਾਉਣ ਦੀਆਂ ਸਾਜ਼ਿਸ਼ਾਂ ਜਿਹੜੀ ਉਹ ਘੜ ਰਹੀ ਆ, ਤਾਂ ਜੋ ਉਸ ਸਰਕਾਰ ਦਾ ਜਿਹੜਾ ਚਿਹਰਾ ਆ ਉਹ ਵੱਧ ਤੋਂ ਵੱਧ ਜਿਹੜਾ ਉਹ ਨੰਗਾ ਹੋਵੇ। ਸੋ ਆਪਾਂ ਨੂੰ ਵੀ ਪੁਸ਼ ਕਰਨਾ ਚਾਹੀਦਾ ਆ। ਬਾਕੀ ਕੀ ਇਨਫੋਰਮੇਸ਼ਨ ਆਉਂਦੀ ਆ ਇਹ ਇੱਕ ਵੱਡੀ ਜਿਹੜੀ ਉਹ ਗੱਲ ਆ, ਪਰ ਸਿਕਿਉਰਿਟੀ ਆਫਿਸਰਸ ਲਾਉਣਾ ਤੇ ਉਹ ਸਾਰਾ ਕੁਝ ਜਿਹੜਾ ਉਹ ਕਰਨਾ, ਇਸ ਨੂੰ ਜਿਹੜਾ ਹੁਣ ਵੇਖਣਾ ਪਊਗਾ ਵੀ ਕਿੱਦਾਂ ਜਿਹੜਾ ਇਹ ਸਾਰੇ ਜਾਣੇ ਇਸ ਨੂੰ ਸੋਚਦੇ ਆ। ਪਰ ਕਿਉਂਕਿ ਨੈਸ਼ਨਲ ਸਿਕਿਉਰਿਟੀ ਦਾ ਮਸਲਾ ਆ ਤੇ ਇਸ ਨੂੰ ਇਨਫੋਰਮੇਸ਼ਨ ਕਾਫੀ ਜ਼ਿਆਦਾ ਘੱਟ ਬਾਹਰ ਆਉਣ ਦੀ ਸੰਭਾਵਨਾ ਜਿਹੜੀ ਇਸ ਟਾਈਮ ਪ੍ਰਗਟਾਈ ਜਾ ਰਹੀ ਆ। ਪਰ ਸਤੰਬਰ ਮਹੀਨੇ ਦੇ ਵਿੱਚ ਹੁਣ ਅਗਲੀ ਤਰੀਕ ਤੱਕ ਦੇਖਦੇ ਆ ਵੀ ਕੀ ਜਿਹੜੇ ਇਸ ਕੇਸ ਦੇ ਵਿੱਚ ਅੱਗੇ ਹੋਰ ਵੱਧਦਾ ਹੈਗਾ ਆ। ਜਿਹੜਾ ਕੱਲ ਦਾ ਲੈਟਰ ਹੈ ਜਿਹੜਾ ਡਿਪਾਰਟਮੈਂਟ ਸਿਕਿਉਰਿਟੀ ਆਫੀਸਰ ਜੇਮਸ ਡਨਲਪ ਵੱਲੋਂ ਲਿਖਿਆ ਗਿਆ ਸੀ ਜੁਲਾਈ 2 ਨੂੰ, ਇਹ ਤੁਹਾਡੇ ਨਾਲ ਆਪਾਂ ਜਿਹੜਾ ਆ ਉਹ ਸ਼ੇਅਰ ਕੀਤਾ ਹੈਗਾ। ਅਗਲੀ ਖਬਰ ਵਿੱਚ ਚਲੀਏ ਤੇ ਵਰਲਡ ਸਿੱਖ ਆਰਗੇਨਾਈਜੇਸ਼ਨ ਕੈਨੇਡਾ ਤੇ ਸਿੱਖ ਕੋਲੀਸ਼ਨ USA ਇਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈ ਟ੍ਰਾਂਸਨੈਸ਼ਨਲ ਰਿਪਰੈਸ਼ਨ ਨੂੰ ਲੈ ਕੇ ਵੀ ਇਹ ਠੰਡੇ ਨਾ ਪੈਣ। ਕੈਨੇਡਾ ਤੇ ਅਮਰੀਕਾ ਦੋਨੋਂ ਮੁਲਕ ਪਿਛਲੇ ਦਿਨਾਂ ਦੇ ਵਿੱਚ ਇੰਡੀਆ ਦੇ ਪ੍ਰਾਈਮ ਮਿਨਿਸਟਰ ਮੋਦੀ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਕਿਹਾ ਸੀ ਅਸੀਂ ਘੁਸਕਰ ਮਾਰਾਂਗੇ। ਸੋ ਅਲਟੀਮੇਟਲੀ ਉਹ ਮੰਨ ਰਹੇ ਆ ਵੀ ਅਸੀਂ ਲੋਕਾਂ ਦੇ ਕਤਲ ਕੀਤੇ ਹੈਗੇ ਆ। ਹਾਲਾਂਕਿ ਅਮਰੀਕਾ ਦੀ ਸਰਕਾਰ ਦੇ ਕੋਲ ਨਹੀਂ ਮੰਨ ਹੈ ਵੀ ਨਹੀਂ ਸਾਡਾ ਇਦਾਂ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ। ਇਸ ਜਿਹੜੀ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤੀ ਗਈ ਹੈ ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਤੇ ਸਿੱਖ ਕੋਲੀਸ਼ਨ ਵੱਲੋਂ, ਉਹਨਾਂ ਨੇ ਇਹ ਕਿਹਾ ਵੀ ਸਿੱਖ ਕਮਿਊਨਿਟੀ ਰਿਮੇਨਸ ਅੰਡਰ ਦ ਥ੍ਰੈਟ ਫਰਮ ਟ੍ਰਾਂਸਨੈਸ਼ਨਲ ਰਿਪਰੈਸ਼ਨ ਬਾਈ ਦਾ ਗਵਰਨਮੈਂਟ ਆਫ ਇੰਡੀਆ। ਸੋ ਇਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਪਿਛਲੇ ਦਿਨਾਂ ਦੇ ਵਿੱਚ ਸਾਡੇ ਜਿਹੜੇ ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਹੋਣੀ ਜੋ ਮਿਲੇ ਹੈਗੇ ਆ ਇੰਡੀਆ ਦੇ ਆਪਣੇ ਕਾਊਂਟਰ ਪਾਰਟਸ ਨੂੰ, ਜਿਸ ਹਿਸਾਬ ਦੇ ਨਾਲ ਉਹਨਾਂ ਦੀਆਂ ਸਟੇਟਮੈਂਟਸ ਆਈਆਂ ਉਹ ਬਾਲੀਆਂ ਜਿਹੜੀਆਂ ਪੋਜ਼ਿਟਿਵ ਨਹੀਂ ਹੈਗੀਆਂ ਸਿੱਖ ਕੌਮ ਦੇ ਲਈ। ਬੜੀਆਂ ਉਹਨਾਂ ਦੀਆਂ ਲਿਬਰਲ ਜੀਆਂ ਸਟੇਟਮੈਂਟਾਂ ਸੀਆਂ। ਦੂਸਰੇ ਪਾਸੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਹੋਣੀ ਜਦੋਂ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਉਹਨਾਂ ਨੂੰ ਮਿਲੇ ਹੈਗੇ G20 ਮੀਟਿੰਗ ਦੇ ਵਿੱਚ, ਉਹਦੇ ਚ ਉਹਨਾਂ ਨੇ ਵਧਾਈਆਂ ਵੀ ਦਿੱਤੀਆਂ ਉਹਨਾਂ ਨੂੰ ਜਿੱਤਣ ਲਈ, ਤੇ ਉਹਨਾਂ ਨੇ ਇਹ ਸਟੇਟਮੈਂਟ ਵੀ ਜਾਰੀ ਕੀਤੀ ਹੈਗੀ ਆ ਵੀ ਅਸੀਂ ਰਲ ਕੇ ਫਿਊਚਰ ਦੇ ਵਿੱਚ ਇਹ ਕੰਮ ਜਿਹੜੇ ਦੋਨਾਂ ਮੁਲਕਾਂ ਦੇ ਇਕੱਠੇ ਹੀ ਸੰਬੰਧ ਨਾਲ ਅੱਗੇ ਵਧਾਵਾਂਗੇ ਜੀ। ਸੋ ਇਹ ਸਾਰੇ ਕਾਸੇ ਨੂੰ ਦੇਖਦੇ ਹੋਏ ਜੋ ਰੀਟੇਕ ਆ ਜੋ ਲੱਗ ਰਿਹਾ ਆ ਵੀ US ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੇਕ ਸੁਲੀਵਨ ਤੇ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਇਹ ਉਹਨਾਂ ਦੇ ਨਾਲ ਕੌਂਸਿਲੇਟਰੀ ਟੋਨ ਦੇ ਵਿੱਚ ਗੱਲਬਾਤ ਕਰ ਰਹੇ ਹੈਗੇ ਆ, ਜਿਹਦਾ ਨੁਕਸਾਨ ਸਿੱਖਾਂ ਨੂੰ ਆਉਣ ਵਾਲੇ ਸਮੇਂ 'ਚ ਬਹੁਤ ਵੱਡਾ ਹੋਊਗਾ ਜੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਵਾਲੇ ਬਿੱਲ ਆ ਉਹ ਚਾਹੇ ਕੈਨੇਡਾ ਦੀ ਸਰਕਾਰ ਜਾਂ ਅਮਰੀਕਾ ਦੀ ਸਰਕਾਰ ਵਿੱਚ ਪਾਸ ਨਾ ਹੋਏ। ਹੁਣ ਉਧਰੋਂ ਇਲੈਕਸ਼ਨ ਦਾ ਸੀਜ਼ਨ ਆ ਗਿਆ ਅਮਰੀਕਾ ਦੇ ਵਿੱਚ, ਪਿਛਲੇ ਦਿਨਾਂ 'ਚ ਤਾਂ ਕਾਫੀ ਤੇਜ਼ੀ ਦੇ ਨਾਲ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਬਿੱਲਾਂ ਦੇ ਉੱਤੇ ਕੰਮ ਹੋ ਰਿਹਾ ਸੀ। ਹਜੇ ਉਹਦੇ ਬਾਰੇ ਸਾਨੂੰ ਅਪਡੇਟ ਕੋਈ ਆਈ ਨਹੀਂ, ਉਹ ਜ਼ਰੂਰ ਆਪਾਂ ਸਾਂਝੀ ਕਰਾਂਗੇ। ਪਰ ਅਮਰੀਕਾ ਤੇ ਕੈਨੇਡਾ ਵਾਸਤੇ ਸਿੱਖ ਜਥੇਬੰਦੀਆਂ ਬਹੁਤ ਚਿੰਤਤ ਹੈਗੀਆਂ ਇਸ ਇਸ਼ੂ ਨੂੰ ਲੈ ਕੇ ਵੀ ਅਮਰੀਕਾ ਦੀ ਸਰਕਾਰ ਤੇ ਕੈਨੇਡਾ ਦੀ ਸਰਕਾਰ ਅਮਰੀਕਾ ਦੇ ਸਿਟੀਜ਼ਨ ਤੇ ਕੈਨੇਡਾ ਦੇ ਸਿਟੀਜ਼ਨ ਨੂੰ ਅਮਰੀਕਾ ਤੇ ਕੈਨੇਡਾ ਦੀ ਧਰਤੀ ਤੇ ਬਾਹਰ ਦੇ ਮੁਲਕ ਜੋ ਕਤਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਉਹਨਾਂ ਦੇ ਉੱਤੇ ਆਪਣਾ ਦਬਦਬਾ ਰੱਖੂਗੀ ਕਿ ਜਿਹੜਾ ਆਪਣਾ ਮੂੰਹ ਆ ਉਹ ਦੂਸਰੇ ਪਾਸੇ ਨੂੰ ਕਰ ਲਵੇਗੀ। ਬਿਲਕੁਲ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਠੰਡਾ ਨਹੀਂ ਜਿਹੜਾ ਉਹ ਪੈਣਾ ਚਾਹੀਦਾ ਜਸਟ ਬਿਕੋਜ਼ ਵੀ ਉਹਨਾਂ ਨੇ ਭਾਰਤ ਦੇ ਨਾਲ ਕੋਈ ਹੋਰ ਸਮਝੌਤੇ ਕਰਨੇ ਜਾਂ ਕੀ ਕਰਨੇ ਆ।
ਇੱਥੇ ਜਿਹੜੇ ਵਸਦੇ ਜਿਹੜੇ ਐਕਟਿਵਿਸਟ ਆ ਉਹਨਾਂ ਦੇ ਲਈ, ਤੇ ਜਿਹੜਾ ਉੱਥੇ ਆਪਣਾ ਕਤਲੋ-ਗਾਰਤ ਜਿਹੜੀ ਉਹ ਹੋ ਰਹੀ ਆ, ਇਹ ਸਾਰਿਆਂ ਨੂੰ ਜਿਹੜਾ ਆ ਉਹ ਦੇਖਦੇ ਹੋਏ ਆਪਾਂ ਨੂੰ ਇਸ ਦੇ ਉੱਤੇ ਦਬਾਅ ਜਿਹੜਾ ਹੋਰ ਵਧਾਉਣਾ ਚਾਹੀਦਾ। ਦੋਨਾਂ ਹੀ ਮੁਲਕਾਂ ਦੇ ਵਿੱਚ ਇਲੈਕਸ਼ਨਾਂ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ ਆ। ਇਸ ਸਾਲ ਅਮਰੀਕਾ ਦੇ ਵਿੱਚ ਆ, ਤੇ ਇਹ ਬਹੁਤ ਸਹੀ ਮੌਕਾ ਆ। ਲੋਹਾ ਗਰਮ ਆ ਤੇ ਹਥੌੜਾ ਜਿਹੜਾ ਉਹ ਮਾਰਨ ਦੀ ਜਿਹੜੀ ਲੋੜ ਆ, ਦਬਾਅ ਜਿਹੜਾ ਉਹ ਪਾਉਣ ਦੀ ਲੋੜ ਆ। ਜਿੰਨੇ ਵੀ ਸਿੱਖ ਸਿਆਸਤਦਾਨ ਨੇ ਇੱਥੇ, ਚਾਹੇ ਉਹ ਆਲਰੇਡੀ ਚੁਣੇ ਹੋਏ ਨੇ, ਚਾਹੇ ਉਹ ਸਿਟੀ ਕੌਂਸਲਾਂ 'ਚ ਮੇਅਰ ਨੇ, ਸੁਪਰਵਾਈਜ਼ਰਸ ਨੇ, ਸਕੂਲ ਬੋਰਡਸ ਦੇ ਉੱਤੇ ਨੇ, ਜਿੱਥੇ ਵੀ ਨੇ, ਉਹਨਾਂ ਸਾਰਿਆਂ ਨੂੰ ਜਿਹੜਾ ਇਹ ਰਲ ਕੇ ਮਿਲ ਕੇ ਜਿਹੜਾ ਇੱਕ ਦਬਾਅ ਜਿਹੜਾ ਉਹ ਜ਼ਰੂਰ ਬਣਾਉਣਾ ਚਾਹੀਦਾ ਆ, ਪਾਉਣਾ ਚਾਹੀਦਾ ਆ, ਤਾਂ ਜੋ ਇਹ ਟਰਾਂਸਨੈਸ਼ਨਲ ਮੁੱਦਾ, ਰਿਪਰੈਸ਼ਨ ਦਾ ਜਿਹੜਾ ਮੁੱਦਾ ਆ ਉਹ ਬੰਦ ਨਾ ਹੋਵੇ। ਉਹ ਉਸ ਦੇ ਉੱਤੇ ਜਿਹੜੀ ਚਰਚਾ ਆ ਉਹ ਅੱਗੇ ਜਿਹੜੀ ਉਹ ਹੋਰ ਹੋਵੇ, ਤਾਂ ਜੋ ਇਸ ਸਾਰੇ ਮਾਮਲੇ ਦੇ ਉੱਤੇ ਕੋਈ ਨਾ ਕੋਈ ਵਧੀਆ ਇੱਕ ਤੇ ਸਖਤ ਕਾਨੂੰਨ ਜਿਹੜਾ ਲਿਆਂਦਾ ਜਾ ਸਕੇ। ਪਿਛਲੇ ਦਿਨਾਂ ਦੇ ਵਿੱਚ ਸਾਰਾ ਐਡਮਜ਼ ਜੋ ਸਾਬਕਾ CIA ਆਫੀਸਰ ਆ, ਜਿਸ ਦੀ ਇੱਕ ਜੋ ਸ਼ਾਨ ਰਾਇਨ ਸ਼ੋਅ ਆ ਉਹਦੇ ਉੱਤੇ ਉਹਨੇ ਸ਼ੋਅ ਕੀਤਾ ਸੀ ਕਿ ਕਿਸ ਤਰ੍ਹਾਂ ਜਿਹੜੀ ਭਾਰਤ ਦੀ ਸਰਕਾਰ ਆ ਤਾਲੀਬਾਨ ਨੂੰ $10 ਮਿਲੀਅਨ ਦੇ ਕੇ ਉਸਨੇ ਕਸ਼ਮੀਰ ਦੇ ਤੇ ਜਿਹੜੇ ਸਿੱਖਾਂ ਦੇ ਮਿਲੀਟੈਂਟਸ ਆ ਉਹਨਾਂ ਨੂੰ ਤਾਲੀਬਾਨਾਂ ਕੋਲੋਂ ਮਰਵਾਇਆ ਹੈਗਾ। ਉਸ ਡਾਕੂਮੈਂਟਰੀ ਆਉਣ ਤੋਂ ਬਾਅਦ ਅੱਜ ਸਾਰਾ ਐਡਮਜ਼ ਨੇ ਟਵਿੱਟਰ ਅਕਾਊਂਟ ਤੇ ਲਿਖਿਆ ਵੀ ਮੈਨੂੰ ਧਮਕੀਆਂ ਬਹੁਤ ਆ ਰਹੀਆਂ, ਮੈਨੂੰ ਥ੍ਰੈਟਸ ਬਹੁਤ ਆ ਰਹੀਆਂ ਹੈਗੀਆਂ, ਤੇ ਉਹ ਕਹਿੰਦੀ ਆ ਵੀ ਮੈਂ ਭਾਰਤੀ ਮੂਲ ਦੇ ਉਹ ਬੰਦੇ ਜਿਹੜੇ ਮੈਨੂੰ ਥ੍ਰੈਟ ਕਰ ਰਹੇ ਆ, ਮੈਂ ਉਹਨਾਂ ਨੂੰ ਪੁੱਛਣਾ ਚਾਹਨੀ ਆ ਕਿ ਤੁਹਾਡੀ ਸਰਕਾਰ ਤਾਲੀਬਾਨ ਨੂੰ ਇੱਕ ਪਾਸੇ ਤਾਂ ਮਿਲੀਅਨਸ ਆਫ ਡਾਲਰ ਦੇ ਰਹੀ ਆ, ਦੂਜੇ ਪਾਸੇ ਉਹ ਕਹਿ ਰਹੀ ਆ ਵੀ ਤਾਲੀਬਾਨ ਸਾਡੀ ਦੁਸ਼ਮਣ ਆ ਜੋ ਕਸ਼ਮੀਰ ਦੇ ਵਿੱਚ ਮਿਲੀਟੈਂਟਸ ਦੀ ਸਪੋਰਟ ਕਰਦੀ ਹੈਗੀ ਆ, ਤੇ ਤੀਸਰਾ ਜਿਹੜੇ ਸਿੱਖ ਹੈਗੇ ਆ ਉਹਨਾਂ ਨੂੰ ਵੀ ਥੋੜੀ ਬਹੁਤੀ ਸ਼ਰਮ ਆਣੀ ਚਾਹੀਦੀ ਆ ਜਿਹੜੇ ਤਾਲੀਬਾਨ ਦੀ ਹਮੇਸ਼ਾ ਸਪੋਰਟ ਕਰਦੇ ਰਹਿੰਦੇ ਆ। ਦੇਖੋ ਜੀ ਵੀ ਤਾਲੀਬਾਨ ਨੇ ਤਾਂ ਅਮਰੀਕਾ ਨੂੰ ਹਰਾਤਾ, ਤਾਲੀਬਾਨ ਨੇ ਆਹ ਕੱਢਤਾ, ਹੁਣ ਉਹਨਾਂ ਦਾ ਚਿਹਰਾ ਜਿਹੜਾ ਆ ਬਿਲਕੁਲ ਨੰਗਾ ਹੋ ਗਿਆ। ਕਿਸ ਤਰ੍ਹਾਂ ਤਾਲੀਬਾਨਾਂ ਨੇ ਇੰਡੀਆ ਦੀ ਸਰਕਾਰ ਤੋਂ ਪੈਸੇ ਲੈ ਕੇ ਭਾਰਤ ਦੇ ਜਿਹੜੇ ਭਾਰਤ ਜਿਨ੍ਹਾਂ ਨੂੰ ਭਾਰਤ ਅੱਤਵਾਦੀ ਵਿਰੋਧੀ ਕਹਿੰਦਾ ਕਹਿ ਆ, ਲਓ ਜਾਂ ਜਿਹੜੇ ਐਕਟਿਵਿਸਟ ਆ ਉਹਨਾਂ ਦੀ ਕਤਲੋ-ਗਾਰਤ ਜਿਹੜੀ ਉਹ ਕੀਤੀ, ਚਾਹੇ ਉਹ ਸਿੱਖ ਸੀਗੇ, ਚਾਹੇ ਉਹ ਹੋਰ ਕਮਿਊਨਿਟੀ ਦੇ ਨਾਲ ਸੀ, ਉਹਨਾਂ ਨੇ ਪਾਕਿਸਤਾਨ ਦੇ ਵਿੱਚ ਉਹ ਕਤਲੋ-ਗਾਰਤ ਜਿਹੜੀ ਉਹ ਕੀਤੀ ਆ, ਕਿਉਂਕਿ ਇੰਡੀਆ ਡਾਇਰੈਕਟਲੀ ਅਫਗਾਨਿਸਤਾਨ ਦੇ ਥਰੂ, ਇਹਨਾਂ ਦੇ ਥਰੂ ਪਾਕਿਸਤਾਨ ਨੂੰ ਵੀ ਅਸਥਿਰ ਜਿਹੜਾ ਉਹ ਲਗਾਤਾਰ ਕਰ ਰਿਹਾ ਹੈਗਾ ਆ। ਉੱਥੇ ਬਲੋਚਿਸਤਾਨ ਦਾ ਜਿਹੜਾ ਮੁੱਦਾ, ਉਹਨਾਂ ਦੀ ਜਿਹੜੀ ਸਪੋਰਟ ਕਰਨੀ, ਉਹ ਸਾਰਾ ਕੁਛ ਜੀਓ ਪੋਲਿਟਿਕਸ ਮੁੱਦੇ ਦੇ ਉੱਤੇ ਇੱਕ ਚੀਜ਼ ਜਿਹੜੀ ਉਹ ਆਪਣੇ ਸਾਹਮਣੇ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਇਹ ਸੈਰਾ ਐਡਮਜ਼ ਨੇ ਜੋ ਕਹਿ ਲਓ ਵੀ ਪਰਦੇ-ਫਾਸ਼ ਕੀਤੇ ਆ, ਉਹ ਕਹਿੰਦੀ ਵੀ ਮੈਂ ਕਹਿੰਦੀ ਵੀ ਸੀ ਮੈਂ ਕਸ਼ਮੀਰ ਦੇ ਵਿੱਚ ਸੀਗੀ, ਉੱਧਰ ਮੇਰਾ ਜਿਹੜਾ ਉਹ ਜ਼ਿਆਦਾ ਸੀ, ਮੈਨੂੰ ਪੰਜਾਬ ਵਾਲੇ ਦਾ ਨਹੀਂ ਪਤਾ ਐਗਜ਼ੈਕਟਲੀ, ਪਰ ਇਹ ਇੰਨਾ ਮੈਨੂੰ 100% ਜਿਹੜਾ ਉਹ ਪਤਾ ਆ ਵੀ ਤਾਲੀਬਾਨ ਨੂੰ ਪੈਸੇ ਜਿਹੜਾ ਉਹ ਦੇ ਕੇ ਕਸ਼ਮੀਰੀ ਤੇ ਜਿਹੜੇ ਸਿੱਖ ਐਕਟਿਵਿਸਟ ਆ ਉਹਨਾਂ ਨੂੰ ਪਾਕਿਸਤਾਨ ਦੇ ਵਿੱਚ ਭਾਰਤ ਸਰਕਾਰ ਨੇ ਮਰਵਾਇਆ ਹੈਗਾ ਆ। ਜੀ, ਸੋ ਬਿਲਕੁਲ ਜਿੰਨੇ ਵੀ ਸਾਡੇ ਜਿਹੜੇ ਸਰੋਤੇ, ਸੋ ਇਹ ਜਿਹੜੀਆਂ ਬਹੁਤ ਸਾਰੀਆਂ ਖਬਰਾਂ ਆ ਜਿਹੜਾ ਉਹ ਪੇਡ ਮੀਡੀਆ ਆ ਜਿਹੜਾ ਜਾਂ ਜਿਹੜੇ ਚਮਚਾ ਮੀਡੀਆ ਉਹਨਾਂ ਨੇ ਨਹੀਂ ਇਹ ਸ਼ੇਅਰ ਕਰਨੀ ਹੁੰਦੀ। ਸੋ ਜਿਹੜੇ ਕੋਈ ਮਿਸ ਕਰ ਗਏ ਆ, ਇਹ ਬਹੁਤ ਹੀ ਇੰਪੋਰਟੈਂਟ ਡਾਕੂਮੈਂਟਰੀ ਹੈਗੀ ਆ। ਸਾਰਾ ਐਡਮਜ਼ ਸਾਬਕਾ CIA ਦੀ ਚੀਫ ਰਹੀ ਆ, ਉਸ ਦੀ ਸ਼ਾਨ ਰਾਇਨ ਸ਼ੋਅ ਦੇ ਉੱਤੇ ਉਸਨੇ ਇਹ ਸਾਰਾ ਡਿਸਕਸ ਕੀਤਾ ਸੀ ਵੀ ਕਿਸ ਤਰ੍ਹਾਂ ਜਿਹੜਾ ਤਾਲੀਬਾਨ ਆ, ਅਮਰੀਕਾ ਨੂੰ ਤਾਂ ਪਤਾ ਹੀ ਆ ਵੀ ਤਾਲੀਬਾਨ ਨੇ ਕੀ ਕੁਝ ਕੀਤਾ ਆ 9/11 ਨੂੰ ਲੈ ਕੇ ਸਾਰਾ ਕੁਝ, ਵੀ ਅਮਰੀਕਾ ਦਾ ਨੰਬਰ 1 ਦੁਸ਼ਮਣ ਹੈਗਾ। ਦੂਜੇ ਪਾਸੇ ਅਮਰੀਕਾ ਵਾਲੇ ਹੁਣ ਭਾਰਤ ਨਾਲ ਜੱਫੀਆਂ ਪਾਉਣ ਨੂੰ ਫਿਰਦੇ ਆ ਤੇ ਭਾਰਤ ਵਾਲੇ ਤਾਲੀਬਾਨ ਨੂੰ ਪੈਸੇ ਦੇ ਰਹੇ ਆ। ਸੋ ਇਹ ਬਹੁਤ ਜਿਹੜਾ ਭੰਬਲ ਭੂਸਾ ਚੱਲ ਰਿਹਾ, ਹੁਣ ਕਾਫੀ ਜਿਹੜੇ ਆ ਐਕਸਪੋਜ਼ ਕੀਤੇ ਆ ਵੀ ਦੇਖੋ ਕੀ ਕੁਝ ਜਿਹੜਾ ਵਾਪਰ ਰਿਹਾ ਹੈਗਾ। ਇਹ ਦੇਖਿਓ ਜਰੂਰ, ਸਰਚ ਕਰ ਲਿਓ ਗੂਗਲ ਤੇ ਜੇ ਨਹੀਂ ਦੇਖੀ ਇਹ ਡਾਕੂਮੈਂਟਰੀ, ਬਹੁਤ ਹੀ ਇੰਪੋਰਟੈਂਟ ਡਾਕੂਮੈਂਟਰੀ ਆ ਜੀਓ ਪੋਲੀਟੀਕਲੀ ਪੂਰੀ ਦੁਨੀਆ 'ਚ ਕੀ ਕੁਝ ਜਿਹੜਾ ਵਾਪਰ ਰਿਹਾ ਹੈਗਾ। ਜੀ ਬਿਲਕੁਲ। ਤੇ ਆਪਾਂ ਇੱਕ ਛੋਟੀ ਜਿਹੀ ਕੁਇਕ ਬ੍ਰੇਕ ਲੈ ਕੇ ਵਾਪਸ ਮੁੜ ਰਹੇ ਹਾਂ, ਤੇ ਫਿਰ ਉਸ ਤੋਂ ਬਾਅਦ ਵਿੱਚ ਰਹਿ ਗਈਆਂ ਖਬਰਾਂ ਉਸ ਬਾਰੇ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ।
ਦੇਖ ਤੋਂ ਬਾਅਦ ਫਿਰ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਟੂ ਅਮਰੀਕਾ। ਹਰਜੋਤ ਸਿੰਘ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜਾਂਦੇ ਕੁਝ ਜਾਂਦੇ ਲੋਕਲ ਖਬਰਾਂ ਆਪਾਂ ਜੀ ਜੇ ਕਰਦੇ ਜਾਈਏ ਬਿਲਕੁਲ ਤੇ ਜੇ ਟੈਂਪਰੇਚਰ ਨੂੰ ਲੈ ਕੇ ਬੇਰੀਏ ਦੇ ਵਿੱਚ ਰੈਕੋਰਡ ਸੈਟਅਪ ਹੋਏ ਆ। ਸੈਨੋਜ਼ੇ ਦੇ ਵਿੱਚ 102 ਡਿਗਰੀ ਟੈਂਪਰੇਚਰ ਰਿਹਾ। 1970 ਦੇ ਵਿੱਚ ਇੰਨਾ ਹੋਇਆ ਸੀ। ਸੈਂਟਾ ਰੋਜ਼ਾ ਚ 105 ਡਿਗਰੀ ਟੈਂਪਰੇਚਰ ਰਿਹਾ ਤੇ 1970 ਚ 103 ਡਿਗਰੀ ਹੋਇਆ ਸੀ। ਓਕਲੈਂਡ ਚ ਈਵਨ ਜਿਹੜਾ ਠੰਡਾ ਰਹਿੰਦਾ ਆ, ਸਮੁੰਦਰ ਦੇ ਕੰਢੇ ਆ, ਉੱਥੇ 90 ਡਿਗਰੀ ਟੈਂਪਰੇਚਰ ਸੀ ਤੇ 2001 ਚ ਜਿਹੜਾ ਰੈਕੋਰਡ ਆ ਉਹ ਸੈਟਅਪ ਹੋਇਆ ਸੀਗਾ 91 ਦਾ। ਸੋ ਆਉਣ ਵਾਲੇ ਪੂਰੇ ਹਫਤੇ ਚ ਕਈ ਜਗ੍ਹਾ ਦੇ ਵਿੱਚ 115 ਡਿਗਰੀ ਤੱਕ ਜਿਹੜਾ ਟੈਂਪਰੇਚਰ ਜਾਣਾ ਹੈ। ਕੱਲ ਨੂੰ 4th ਆਫ ਜੁਲਾਈ ਵੀ ਹੈਗੀ ਆ, ਸੋ ਧਿਆਨ ਰੱਖੋ। ਕਈ ਵਾਰ ਪਟਾਕੇ ਚੱਲਦੇ ਆ, ਅੱਗ ਲੱਗਣ ਦੇ ਬਹੁਤ ਚਾਂਸ ਹੈ। ਇਸ ਵੇਲੇ ਕੈਲੀਫੋਰਨੀਆ ਦੇ ਜੇ ਮੈਪ ਦੇਖੋ, ਫਾਇਰ ਦੇ ਪੂਰਾ ਰੈੱਡ ਹੋਇਆ ਪਿਆ ਹੈਗਾ ਗਰਮੀ ਦੇ ਨਾਲ। ਛੋਟੀਆਂ ਅੱਗਾਂ ਬਹੁਤ ਲੱਗੀਆਂ। ਈਵਨ ਟਰਾਵਸ 에ਅਰ ਫੋਰਸ ਬੇਸ ਜੋ ਸਲਾਨੋ ਕਾਉਂਟੀ ਚ ਆ, ਉਹਦੇ ਲਾਗੇ ਵੀ ਅੱਗ ਲੱਗੀ ਹੋਈ ਹੈਗੀ। ਬਿਲਕੁਲ। ਸੋ ਬੜਾ ਚੰਗੀ ਜਿਹੜੀ ਸਥਿਤੀ ਨਹੀਂ ਹੈਗੀ। ਹਰੀਕੇਨ ਇੱਕ ਤਾਂ ਚਲੋ ਇਹ ਹੀਟ ਵੇਵ ਨੂੰ ਲੈ ਕੇ ਆ, ਦੂਜੀ ਜਿਹੜੀ ਨਾਲ ਹੀ ਹਰੀਕੇਨ ਬੈਰਲ ਦੀ ਵੀ ਜੇ ਆਪਾਂ ਹਰਜੋਤ ਸਿੰਘ ਦੀ ਗੱਲ ਕਰ ਲਈਏ ਤਾਂ ਉਹਨੇ ਵੀ ਜਿਹੜੇ ਹਾਲਾਤ ਆ ਉਹ ਮਾੜੇ ਕੀਤੇ ਆ। ਕਹਿੰਦੇ ਵੀ ਲਾਈਫ ਥ੍ਰੈਟਨਿੰਗ ਵਿੰਡਸ ਕੈਟੇਗਰੀ 4-5 ਦੇ ਦਰਮਿਆਨ ਇਹ ਜਿਹੜਾ ਹਰੀਕੇਨ ਆ, ਚੱਕਰਵਾਤ ਆ, ਇਸ ਟਾਈਮ ਬਣਿਆ ਪਿਆ ਆ ਤੇ ਬਹੁਤ ਹੀ ਜ਼ਿਆਦਾ ਗੰਭੀਰ ਜਿਹੜੀ ਸਥਿਤੀ ਆ ਇਸ ਦੇ ਵਿੱਚ ਬਣ ਸਕਦੀ ਹੈਗੀ ਆ। ਸੋ
ਇਹ ਜਿਹੜਾ ਹੁਣ ਦੇਖਣਾ ਪੈਣਾ ਆ ਵੀ ਕੀ ਉੱਥੇ ਜਿਹੜਾ ਉਹ ਬਣਦਾ ਆ। ਸੋ ਤੁਸੀਂ ਦੇਖ ਸਕਦੇ ਆ ਵੀ ਇਹ ਜਿਹੜੀ ਆਈ ਆ ਕਿਸ ਤਰੀਕੇ ਦੇ ਨਾਲ ਜਿਹੜਾ ਇੰਨਾ ਭਿਆਨਕ ਮੰਜ਼ਰ ਜਿਹੜਾ ਹਰੀਕੇਨ ਦਾ ਉਹ ਬਣਿਆ ਪਿਆ ਹੈਗਾ ਆ। ਜੀ, ਸੋ ਇੱਕ ਵਾਰ ਫੇਰ ਸਰੋਤਿਆਂ ਨੂੰ, ਜਿਹੜੇ ਸਾਡੇ ਸਰੋਤੇ ਆ, ਗੁਰਪ੍ਰੀਤ ਸਿੰਘ ਜਿਹੜਾ ਸਾਡੇ ਜਰਨਲਿਸਟ ਆ, ਉਹਨੂੰ ਕਾਫੀ ਤੰਗ ਕੀਤਾ ਗਿਆ ਸੀ। ਕੱਲ ਉਹਨਾਂ ਨੇ ਇੱਕ ਪਿੰਡ ਵਾਲਿਆਂ ਨੇ ਸਟਿੰਗ ਆਪਰੇਸ਼ਨ ਕੀਤਾ ਸੀ ਵੀ ਸ਼ਰੇਆਮ ਉੱਥੇ 15-15 ਸਾਲ ਦੀਆਂ ਬੱਚੀਆਂ ਤੋਂ ਲੈ ਕੇ ਬਜ਼ੁਰਗਾਂ ਤਾਈਂ ਜਿਹੜਾ ਚਿੱਟਾ ਆ ਉਹ ਵੇਚ ਰਹੇ ਆ। ਪੁਲਿਸ ਵਾਲੇ ਕੁਛ ਨਹੀਂ ਕਰ ਰਹੇ। ਉਸ ਪਿੰਡ ਵਾਲਿਆਂ ਨੇ ਸਟਿੰਗ ਆਪਰੇਸ਼ਨ ਕੀਤਾ। ਜਿਹੜਾ ਵੀ ਬੰਦਾ ਉੱਥੇ ਆਂਦਾ ਸੀ ਬਿਨਾਂ ਜਾਣ ਪਛਾਣ ਤੋਂ ਉਹ ਵੇਚੀ ਜਾਂਦੇ ਸੀ। ਸਮਰਾੜੀ ਪਿੰਡ ਆ ਫਿਲੌਰ ਦੇ ਲਾਗੇ। ਸੋ ਜਿੰਨੇ ਵੀ ਬਾਹਰ ਵਾਸਤੇ ਜਿਹੜੇ ਆਪਣੇ ਸਰੋਤੇ ਸੁਣ ਰਹੇ ਆ ਉਸ ਏਰੀਏ ਦੇ ਹੈਗੇ ਆ, ਜਦੋਂ ਵੀ ਕੋਈ ਪੋਲੀਟੀਸ਼ੀਅਨ ਆਂਦਾ ਉਹਨਾਂ ਨੂੰ ਪੁੱਛੋ ਇੱਥੇ ਘਰਾਂ ਦੇ ਵਿੱਚ ਨਾ ਪ੍ਰਸ਼ਾਦੇ ਨਾ ਛਕਾਇਆ ਕਰੋ। ਉਹ ਆਪਣੀ ਭੈਣ ਭਰਾ ਆ, ਕਿਸ ਤਰ੍ਹਾਂ ਜਿਹੜੇ ਨਸ਼ਾ ਲਾ ਲਾ ਕੇ ਪੂਰੀ ਕੌਮ ਨੂੰ ਉੱਥੇ ਜਿਹੜਾ ਆ ਜੈਨੋਸਾਈਡ ਕੀਤਾ ਜਾ ਰਿਹਾ ਹੈ ਕੌਮ ਦਾ, ਇਹ ਦੇਖਿਆ ਕਰੋ। ਇਹੀ ਕੰਮ ਇੱਥੇ ਜਿਹੜੇ ਇੰਡੀਅਨ ਸੀਗੇ, ਓਰੀਜਨਲ ਇੰਡੀਅਨ ਜਿਹੜੇ ਆ, ਉਹਨਾਂ ਦਾ ਗੋਰਿਆਂ ਨੇ ਕੀਤਾ। ਉਹ ਦੇਖ ਲਓ ਵੀ ਕਿੱਥੇ ਕਿ ਤੁਹਾਨੂੰ ਦਿਸਦੇ ਆ। ਐਵਰੇਜ ਏਜ ਜਿਹੜੀ ਆ ਰੈੱਡ ਇੰਡੀਅਨ ਦੀ 50 ਸਾਲ ਦੇ ਕਰੀਬ ਆ। ਡਰੱਗ ਖਾ ਖਾ ਕੇ, ਸ਼ਰਾਬ ਪੀ ਪੀ ਕੇ ਮਰੀ ਜਾਂਦੇ ਆ। ਉਹੀ ਹਾਲ ਪੰਜਾਬ 'ਚ ਹੋਇਆ ਆ। ਪੂਰਾ ਐਕਸਪੋਜ਼ ਕਰੋ। ਜਿੱਥੇ ਵੀ ਕਿਤੇ ਦੁਨੀਆ ਦਾ ਮੀਡੀਆ ਮਿਲਦਾ ਉਹਨਾਂ ਤੇ ਰਿਪੋਰਟਾਂ ਇਹ ਪੇਸ਼ ਕਰੋ ਤੇ ਹਰ ਇੱਕ ਪੋਲੀਟੀਸ਼ੀਅਨ ਤਾਈਂ ਜਿਹੜੀ ਆ ਇਹ ਰਿਪੋਰਟ ਪੇਸ਼ ਕਰੋ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਭਾਈ ਤੁਹਾਡੇ ਏਰੀਏ 'ਚ ਜਿਹੜਾ ਆ ਕੀ ਕੁਝ ਹੋ ਰਿਹਾ ਹੈਗਾ। ਬਿਲਕੁਲ ਜੀ, ਬਿਲਕੁਲ। ਇਹ ਅਪਰਾ ਪਿੰਡ ਜਿਹੜਾ ਆ ਉੱਥੇ ਦੀ ਉਹਨੇ ਸਾਰੀ ਜਿਹੜੀ ਸਥਿਤੀ ਹੈ ਗੁਰਪ੍ਰੀਤ ਨੇ ਜਿਹੜੀ ਉਹ ਦਿਖਾਈ ਸੀ। ਤੇ ਅੱਜ ਜਦ ਉਸਦੀ ਰੈਲੀ ਸੀਗੀ ਭਗਵੰਤ ਮਾਨ ਦੀ, ਤਾਂ ਉੱਥੇ ਜਿਹੜੇ ਕੁਛ ਧਰਨਾ ਲਾਉਣ ਪਹੁੰਚੇ ਸੀਗੇ, ਵਿਰੋਧ ਕਰਨ ਪਹੁੰਚੇ ਸੀ, ਉਹਨਾਂ ਨੂੰ ਇਹਨਾਂ ਨੇ ਕਵਰ ਕਰਨਾ ਸੀ ਗੁਰਪ੍ਰੀਤ ਨੇ। ਤਾਂ ਉਸੇ ਦਰਮਿਆਨ ਇਹਦੇ ਨਾਲ ਇਹ ਜਿਹੜੀ ਬਦਤਮੀਜੀ, ਜ਼ਬਰਦਸਤੀ ਜਿਹੜੀ ਆ ਧੱਕਾ ਜਿਹੜਾ ਉਹ ਹੋਇਆ ਆ ਵੀ ਉਸ ਨੂੰ ਚੱਕ ਕੇ ਜਿਹੜਾ ਉਹ ਅੰਦਰ ਵੀ ਕੀਤਾ, ਹਿਰਾਸਤ 'ਚ ਵੀ ਕਹਿ ਲਓ ਵੀ ਲੈ ਲਿਆ, ਅੰਦਰ ਕਰ ਲਿਆ, ਵੀ ਆਪਣੀ ਗੱਡੀ 'ਚ ਪਾ ਲਿਆ। ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਇਹਦਾ ਫੋਨ ਵੀ ਲੈ ਲਿਆ। ਤੇ ਫਿਰ ਉਸ ਤੋਂ ਬਾਅਦ 'ਚ ਕਈ ਚਿਰਾਂ ਬਾਅਦ ਜਾ ਕੇ ਉਸ ਨੂੰ ਜਿਹੜਾ ਉਹ ਬਾਹਰ ਜਿਹੜਾ ਉਹ ਛੱਡਿਆ ਗਿਆ ਤੇ ਗਾਲੀ ਗਲੋਚ ਜਿਹੜਾ ਉਹ ਹੋਇਆ। ਇਹ ਆਪਣੀ ਗੱਲ ਦੇ ਉੱਤੇ ਅੜਿਆ ਸੀਗਾ ਵੀ ਕੀ ਤੁਹਾਨੂੰ ਸਵਾਲ ਕਰਨ ਦਾ ਵੀ ਜਿਹੜਾ ਆ ਉਹ ਹੁਣ ਹੱਕ ਨਹੀਂ ਹੈਗਾ। ਸੋ ਬੜਾ ਔਖਾ ਕੰਮ ਆ ਉੱਥੇ ਤੇ ਸ਼ਾਬਾਸ਼ੀ ਹੈ ਗੁਰਪ੍ਰੀਤ ਦੇ। ਤੇ ਆਪਾਂ ਆਪਣੀ ਪੂਰੀ ਟੀਮ ਤੇ ਪੂਰੇ ਜਿਹੜੇ ਸਾਡੇ ਸਰੋਤੇ ਆ, ਦਰਸ਼ਕ ਆ, ਉਸ ਦੇ ਨਾਲ ਨੇ। ਜੀ, ਬਾਕੀ ਭਾਈ ਅਮਰਤਪਾਲ ਸਿੰਘ ਨੂੰ ਹੋ ਸਕਦਾ ਪੈਰੋਲ ਮਿਲ ਜਾਏ ਉਹਨਾਂ ਨੂੰ, ਮਿਲ ਜਾਣੀ ਹੈ 4 ਦਿਨਾਂ ਦੀ ਜਿਹੜੀ ਉਹ ਕਹਿੰਦੇ ਵੀ ਤਕਰੀਬਨ ਹੈਗੀ ਆ। ਬਾਕੀ ਉਹ ਮਿੰਟੂ ਗੁਰਸਰੀਆ ਹੁਣੀ ਜਿਹੜੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਉਹ ਕਲੀਅਰਲੀ ਇਸ ਦੇ ਵਿੱਚ ਹੋ ਤੇ ਇੰਨੀ ਜ਼ਹਿਰ ਆ ਬੀਜੇਪੀ ਵਾਲਿਆਂ 'ਚ, ਖਾਸ ਕਰਕੇ ਜਿਹੜਾ ਜਾਖੜ ਆ, ਉਹਨੇ ਕੁਝ ਮਿੰਟ ਪਹਿਲਾਂ ਸਟੇਟਮੈਂਟ ਦਿੱਤੀ ਆ, ਕਹਿੰਦਾ ਵੀ ਜੇ ਅਮਰਤਪਾਲ ਨੂੰ ਛੱਡਣਾ ਤਾਂ ਲਾਰੈਂਸ ਨੂੰ ਵੀ ਛੱਡ ਦਿਓ। ਹੁਣ ਨਾ ਤਾਂ ਅਮਰਤਪਾਲ ਨੇ ਕੋਈ ਕਿਸੇ ਦਾ ਕਤਲ ਕੀਤਾ, ਨਾ ਬਲਾਤਕਾਰ ਕੀਤਾ, ਤਾਂ ਤੇ ਉਧਰ ਲਾਰੈਂਸ ਨੂੰ ਕਹਿੰਦਾ ਬਿਸ਼ਨੋਈ ਨੂੰ ਛੱਡ ਦਿਓ। ਇਹ ਜਿਹੜੀ ਸਟੇਟਮੈਂਟ ਆ ਬੀਜੇਪੀ ਦਾ ਜਿਹੜਾ ਹੈਡ ਆ ਪੰਜਾਬ ਦਾ, ਉਹਨੇ ਜਾਰੀ ਕੀਤੀ ਆ। ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਇਹ ਕਿੰਨੀ ਜ਼ਹਿਰ ਜਿਹੜੀ ਆ ਇਹਨਾਂ ਦੇ ਮਨਾਂ ਦੇ ਵਿੱਚ ਭਰੀ ਹੋਈ ਹੈਗੀ। ਬਿਲਕੁਲ ਬਿਲਕੁਲ ਤੇ ਬਿਲਕੁਲ। ਤੇ ਹੁਣ ਆਪਾਂ ਲੈਣੇ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।